ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਡੇ ਸਾਹਮਣੇ ਜੋ ਮੁੱਦਾ ਲੈ ਕੇ ਆਏ ਆ ਉਹ ਹੈ UCC ਯੂਨੀਫਾਰਮ ਸਿਵਲ ਕੋਡ। ਭਾਰਤ ਦੇ ਵਿੱਚ ਇਸ ਸਮੇਂ ਪੂਰਾ ਇਸ ਦਾ ਰੌਲਾ ਪਿਆ ਹੋਇਆ। ਜੋ ਇਸ ਸਮੇਂ ਦੀ ਹੁਕਮਰਾਨ ਧਿਰ ਭਾਜਪਾ, ਜੋ ਹਿੰਦੂਤਵਾ ਦੀ ਆਈਡੀਓਲੋਜੀ ਵਾਲੀ ਆ, ਉਹਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਕਾਫੀ ਲੰਮੀ ਲਿਸਟ ਸੀ ਜਿਹੜੀ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸਨ ਬਹੁ ਗਿਣਤੀ ਨੂੰ ਭਰਮਾਉਣ ਵਾਸਤੇ ਤੇ ਦੇਸ਼ ਨੂੰ ਪੋਲਰਾਈਜੇਸ਼ਨ ਦੇ ਵੱਲ ਲਿਜਾਣ ਵਾਸਤੇ, ਕਿਉਂਕਿ ਉਹਨਾਂ ਦੀ ਜਿਹੜੀ ਸਰਕਾਰ ਆ ਉਹ ਹਿੰਦੂ ਬਹੁ ਗਿਣਤੀ ਸਰਕਾਰ ਆ ਤੇ ਉਹਨਾਂ ਦੀਆਂ ਵੋਟਾਂ ਲੈਣ ਵਾਸਤੇ ਉਹਨਾਂ ਨੂੰ ਜੇ ਕਿਸੇ ਘੱਟ ਗਿਣਤੀ ਨਾਲ, ਜੇ ਕਿਸੇ ਅੱਡਰੀ ਪਛਾਣ ਵਾਲੇ ਨਾਲ ਧੱਕਾ ਵੀ ਕਰਨਾ ਪਏ ਤਾਂ ਇਸ ਤੋਂ ਨਹੀਂ ਝਿਜਕਦੇ। ਤਾਂ ਇੱਕ ਪੂਰੀ ਲੜੀ ਚੱਲਦੀ ਹੈ ਜਿਹਦੇ ਵਿੱਚ ਧਾਰਾ 370 ਤੋੜੀ ਜਾਂਦੀ ਆ, ਬਾਬਰੀ ਮਸਜਿਦ ਤੋੜਨ ਤੋਂ ਕੰਮ ਸ਼ੁਰੂ ਹੁੰਦਾ ਹੈ, ਰਾਮ ਮੰਦਿਰ ਦੀ ਉਸਾਰੀ ਆ, ਇਸ ਤੋਂ ਇਲਾਵਾ ਅਨੇਕਾਂ ਹੋਰ ਅਜਿਹੇ ਕਾਰਜ ਨੇ ਜਿਵੇਂ ਟ੍ਰਿਪਲ ਤਲਾਕ ਆ, ਤਾਂ ਹੋਰ ਕਈ ਨੇ। ਇਹਨਾਂ ਦੇ ਵਿੱਚ ਇੱਕ ਮੁੱਖ ਮਸਲਾ ਸੀ ਯੂਨੀਫਾਰਮ ਸਿਵਲ ਕੋਡ, ਕਿ ਸਾਰੇ ਦੇਸ਼ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾਏਗਾ। ਸਾਡੇ ਵਿੱਚੋਂ ਬਹੁਤੇ ਦਰਸ਼ਕਾਂ ਨੂੰ ਇਸ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਦੇ ਵਿੱਚ ਇਸ ਦੀ ਚਰਚਾ ਤਾਂ ਹੋ ਰਹੀ ਹੈ, ਪਰ ਲੋਕਾਂ ਨੂੰ ਇਸ ਦੀਆਂ ਬਰੀਕੀਆਂ, ਇਸ ਦੀਆਂ ਪੇਚੀਦਗੀਆਂ ਬਾਰੇ ਨਹੀਂ ਪਤਾ। ਸੋ ਉਹਨਾਂ ਸਾਰੀਆਂ ਪੇਚੀਦਗੀਆਂ ਬਾਰੇ, ਉਹਨਾਂ ਬਰੀਕੀਆਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਿਆਸੀ ਵਿਸ਼ੇ ਦੇ ਮਾਹਰ ਗੰਗਵੀਰ ਰਾਠੌਰ ਸਾਡੇ ਨਾਲ ਜੁੜੇ ਨੇ। ਰਾਠੌਰ ਸਾਹਿਬ, ਚੈਨਲ ਦੇ ਉੱਪਰ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਰਾਠੌਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਯੂਨੀਫਾਰਮ ਸਿਵਲ ਕੋਡ ਹੈ ਕੀ ਚੀਜ਼ ਦਾ? ਦੇਖੋ, ਯੂਨੀਫਾਰਮ ਸਿਵਲ ਕੋਡ ਜੋ ਦੱਸਿਆ ਜਾ ਰਿਹਾ ਹੈ, ਮਤਲਬ ਜੋ ਕਿ ਪ੍ਰਚਾਰਿਆ ਜਾ ਰਿਹਾ ਹੈ ਵੀ ਇੱਕ ਮੁਲਕ ਇੱਕ ਕਾਨੂੰਨ ਵਰਗਾ ਇੱਕ ਸਿਸਟਮ ਹੈ। ਵੀ ਜਿਵੇਂ ਭਾਰਤ ਦੇ ਵਿੱਚ ਅੱਜ ਕੱਲ੍ਹ ਇੱਕ ਕਨਸੈਪਟ ਹੈ ਵੀ ਇੱਕ ਮੁਲਕ ਇੱਕ ਬੋਲੀ, ਇਸੇ ਤਰ੍ਹਾਂ ਬੀਜੇਪੀ ਕਾਫੀ ਲੰਮੇ ਸਮੇਂ ਤੋਂ ਇਹ ਕਹਿੰਦੀ ਆ ਰਹੀ ਹੈ ਕਿ ਇਸ ਮੁਲਕ ਦੇ ਵਿੱਚ ਇੱਕੋ ਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਤੇ ਉਹ ਸਾਰਿਆਂ ਤੇ ਉਹਨਾਂ ਦੀਆਂ ਜਿਹੜੀਆਂ ਵੱਖੋ-ਵੱਖ ਆਈਡੈਂਟੀਟੀਆਂ ਜਾਂ ਉਹਨਾਂ ਦੇ ਇੱਕ ਕਲਚਰਲ ਚੀਜ਼ਾਂ ਨੂੰ ਪਾਸੇ ਰੱਖ ਕੇ ਇੱਕੋ ਜਿਹਾ ਥੋੜ ਤੋਂ ਇੱਕੋ ਜਿਹਾ ਸਮਾਨ ਜਿਹਾ ਕਾਨੂੰਨ ਬਣਾਉਣ ਦੇ ਹੋੜ 'ਚ ਲੱਗੀ ਹੋਈ ਹੈ। ਪਰ ਇਹ ਚੀਜ਼ ਜਦ ਆਪਾਂ ਦੇਖਦੇ ਹਾਂ ਵੀ ਭਾਰਤ ਦੇ ਵਿੱਚ ਜਿਹੜਾ ਮਾਡਰਨ ਲਾਅ ਹੈ ਉਹ ਜਦੋਂ ਅੰਗਰੇਜ਼ ਨੇ ਬਣਾਇਆ ਸੀ ਤਾਂ ਜਿਹੜਾ ਸਿਵਲ ਕਾਨੂੰਨ ਸੀਗਾ ਉਹਦੇ ਵਿੱਚ ਵੱਖੋ-ਵੱਖ ਜਿਹੜੀਆਂ ਆਈਡੈਂਟੀਟੀਆਂ ਸੀਗੀਆਂ, ਉਹਨਾਂ ਦੇ ਧਾਰਮਿਕ ਅਕੀਦੇ ਸੀਗੇ, ਉਹ ਚੀਜ਼ਾਂ ਨੂੰ ਦੇਖਦੇ ਹੋਏ ਉਹਨਾਂ ਨੇ ਵੱਖੋ-ਵੱਖ ਰਿਲੀਜੀਅਸ ਕੋਡ ਬਣਾਏ ਹੋਏ ਸੀ ਤਾਂ ਕਿ ਕਿਸੇ ਦੇ ਕਸਟਮ ਨਾ ਖਰਾਬ ਹੋ ਜਾਣ। ਤੇ ਬੀਜੇਪੀ ਚਾਹੁੰਦੀ ਹੈ ਵੀ ਇਹਨਾਂ ਕਸਟਮਸ ਨੂੰ ਹਟਾ ਕੇ ਇੱਕੋ ਜਿਹਾ ਕੋਡ ਸਾਰਿਆਂ ਤੇ ਲਾਗੂ ਕੀਤਾ ਜਾਵੇ। ਠੀਕ ਆ, ਮਤਲਬ ਇਹ ਜੋ ਲੋਕਾਂ ਦੇ ਆਪਣੇ ਰੀਤੀ ਰਿਵਾਜ ਨੇ, ਵੱਖ-ਵੱਖ ਖਿੱਤਿਆਂ ਦੇ, ਵੱਖ-ਵੱਖ ਕੌਮਾਂ ਦੇ, ਵੱਖ-ਵੱਖ ਕਬੀਲਿਆਂ ਦੇ, ਉਹਨਾਂ ਨੂੰ ਹਟਾ ਕੇ ਇੱਕੋ ਜਿਹਾ ਕਸਟਮ ਆ, ਜਿਹੜਾ ਇੱਕੋ ਜਿਹਾ ਕਾਨੂੰਨ ਆ ਉਹ ਲਾਗੂ ਕੀਤਾ ਜਾਵੇ। ਇਹ ਮਨਸ਼ਾ ਜੋ ਹੁਕਮਰਾਨ ਧਿਰ ਦੀ ਆ। ਇਹਦੇ ਵਿੱਚ ਦੇਸ਼ ਦੇ ਵੱਖ-ਵੱਖ ਧਿਰਾਂ ਵੱਲੋਂ, ਵੱਖ-ਵੱਖ ਪਾਰਟੀਆਂ ਵੱਲੋਂ, ਵੱਖ-ਵੱਖ ਕੌਮਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਦੇਖੋ ਜਿਹੜਾ ਇੱਕ ਕਾਨੂੰਨ ਹੈ ਨਾ, ਅਸਲ 'ਚ ਕੀ ਹੋ ਰਿਹਾ ਹੈ ਵੀ ਆਪਾਂ ਦੇਖਦੇ ਹਾਂ ਵੀ ਜਦ ਇੱਕ ਮੁਲਕ ਇੱਕ ਬੋਲੀ ਦੀ ਵੀ ਗੱਲ ਕਰਦੇ ਆ ਤਾਂ ਉਹ ਬੋਲੀ ਕਿਹੜੀ ਹੋਊਗੀ, ਉਹ ਇੱਕ ਖਾਸ ਮੈਜੋਰੀਟੇਰੀਅਨ ਏਜੰਡੇ ਤੇ ਆ ਜਾਂਦੇ ਆ। ਉਹਦੇ ਵਿੱਚ ਉਹ ਦੇਖਦੇ ਆ ਵੀ ਹਿੰਦੀ ਬੋਲੀ ਵਾਲੇ ਖੇਤਰ ਜੋ ਕਿ ਭਾਰਤ ਦਾ ਇੱਕ ਛੋਟਾ ਜਿਹਾ ਹਿੱਸਾ ਹੈ, ਉਹਨਾਂ ਦੀ ਬੋਲੀ ਆਬਾਦੀ ਕਰਕੇ ਉਹ ਕਹਿੰਦੇ ਆ ਵੀ ਸਾਰਿਆਂ ਤੇ ਲਾਗੂ ਹੋਵੇ। ਹੁਣ ਜਦੋਂ ਕੋਈ ਵੀ ਕਾਨੂੰਨ ਹੁੰਦਾ ਹੈ ਵੀ ਉਹਦਾ ਜਿਹੜਾ ਮੁੱਢਲਾ ਸਰੋਤ ਕਿੱਥੋਂ ਆ ਰਿਹਾ, ਜੇ ਉਹ ਹਿੰਦੂ ਸਿਵਲ ਕੋਡ ਤੋਂ ਆ ਰਿਹਾ ਹੈ ਜਾਂ ਹਿੰਦੂ ਮਾਨਤਾਵਾਂ ਜਾਂ ਹਿੰਦੂ ਬਹੁਗਿਣਤੀ ਦੇ ਹਿਸਾਬ ਨਾਲ ਆ ਰਿਹਾ ਹੈ, ਤਾਂ ਇਹ ਜਿਹੜੀ ਸੰਵਿਧਾਨਕ ਗਾਰੰਟੀ ਹੈ ਜਿਹਦੇ ਵਿੱਚ ਤੁਹਾਡੀ ਆਈਡੈਂਟਿਟੀ ਦੀ ਸਿਕਿਉਰਿਟੀ ਦੇ ਰਿਹਾ ਤੁਹਾਡਾ ਕਨਸਟੀਟਿਊਸ਼ਨ, ਜਾਂ ਉਹ ਕਈ ਚੀਜ਼ਾਂ ਜਿੱਦਾਂ ਆਦੀਵਾਸੀਆਂ ਤੇ ਹਿੰਦੂ ਪੈਨਲ ਕੋਡ ਨਹੀਂ ਲਾਗੂ ਹੁੰਦਾ, ਉਹ ਸਾਰੀਆਂ ਜਿਹੜੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਕਨਸਟੀਟਿਊਸ਼ਨ ਦੇ ਵਿੱਚ, ਉਹਨੂੰ ਵੀ ਤੋੜਨ ਵੱਲ ਨੂੰ ਵੱਧਦਾ ਪਿਆ ਵਾ। ਸੋ ਇਸ ਕਰਕੇ ਈਵਨ ਇਹਦਾ ਵਿਰੋਧ ਜਿਹੜਾ ਵੱਖ-ਵੱਖ ਪੋਲੀਟੀਕਲ ਪਾਰਟੀਆਂ ਹੀ ਨਹੀਂ ਕਰ ਰਹੀਆਂ, ਸਗੋਂ ਬੀਜੇਪੀ ਦੀ ਜਿਹੜੀ ਨਾਰਥ ਈਸਟ ਦੀਆਂ ਯੂਨਿਟ ਹੈ ਉਹਨਾਂ ਵਿੱਚੋਂ ਵੀ ਇਹਨਾਂ ਦਾ ਜਿਹੜਾ ਵਿਰੋਧ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ ਰਾਠੌਰ ਸਾਹਿਬ, ਆਪਾਂ ਜਿੰਨੀਆਂ ਵੀ ਕਮਿਊਨਿਟੀਜ਼ ਆ ਉਹਨਾਂ ਦੇ ਜੋ ਇਹਦੇ ਬਾਰੇ ਗਿਲੇ ਸ਼ਿਕਵੇ ਨੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸ਼ੁਰੂਆਤ ਕਰਦੇ ਹਾਂ ਕਿ ਸਿੱਖਾਂ ਦੇ ਉੱਪਰ ਯੂਨੀਫਾਰਮ ਸਿਵਲ ਕੋਡ ਦਾ ਕੀ ਅਸਰ ਹੋ ਸਕਦਾ ਆ ਤੇ ਸਿੱਖਾਂ ਦੇ ਵਿੱਚ ਹੁਣ ਤੱਕ ਦਾ ਇਹਦੇ ਪ੍ਰਤੀ ਕਿਵੇਂ ਦਾ ਰਿਐਕਸ਼ਨ ਹੈ, ਕਿਉਂਕਿ SGPC ਵੱਲੋਂ, ਅਕਾਲੀ ਦਲ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ। ਤਾਂ ਇਹਦੇ ਬਾਰੇ ਜ਼ਰੂਰ ਜਾਣਨਾ ਪਾਓ ਵੀ ਸਿੱਖਾਂ ਉੱਤੇ ਇਹਦਾ ਕੀ ਪ੍ਰਭਾਵ ਪੈ ਸਕਦਾ। ਦੇਖੋ, ਪ੍ਰਭਾਵ ਤਾਂ ਉਸ ਵੇਲੇ ਆਪਾਂ ਦੇਖਾਂਗੇ ਵੀ ਗੌਰਮੈਂਟ ਖਰੜਾ ਕੀ ਪੇਸ਼ ਕਰ ਰਹੀ। ਸਭ ਤੋਂ ਪਹਿਲਾਂ ਵੱਡਾ ਆਬਜੈਕਸ਼ਨ ਇਹ ਹੈ, ਗੌਰਮੈਂਟ ਨੇ ਕਿਸੇ ਵੀ ਮਾਈਨੋਰਿਟੀ ਨਾਲ ਇਹ ਡਿਸਕਸ ਨਹੀਂ ਕੀਤਾ ਕਿ ਉਹ ਲੈ ਕੇ ਕੀ ਆਉਣਾ ਚਾਹ ਰਹੇ ਹੈ।
ਉਹਨਾਂ ਨੇ ਬਸ ਇੱਕ ਕਹਿ ਦਿੱਤਾ ਜੀ ਅਸੀਂ ਯੂਨੀਫਾਰਮ ਸਿਵਲ ਕੋਡ ਬਣਾਉਣਾ ਚਾਹੁੰਦੇ ਹਾਂ, ਤੁਸੀਂ ਆਪਦੇ ਸੁਝਾਅ ਦਿਓ। ਜਦ ਕਾਨੂੰਨ ਬਣਾਇਆ ਜਾ ਰਿਹਾ ਉਹ ਕਿਸ ਤਰ੍ਹਾਂ ਦਾ ਹੈ, ਗੌਰਮੈਂਟ ਦੀ ਜਿਹੜੀਆਂ ਜਿਹੜੀਆਂ ਇਸ ਟਾਈਮ ਚੱਲ ਰਹੇ ਆਲਰੇਡੀ ਚੱਲ ਰਹੇ ਆ ਕਾਨੂੰਨ, ਉਹਨਾਂ ਵਿੱਚੋਂ ਜੇ ਕਿਸੇ 'ਚ ਊਣਤਾਈਆਂ ਹੈ, ਆਬਜੈਕਸ਼ਨਸ ਹੈ, ਉਹ ਪੁਆਇੰਟ ਗੱਲ ਹੋਣੀ ਚਾਹੀਦੀ ਹੈ। ਪਹਿਲਾਂ ਇੱਕ ਖਰੜਾ ਪੇਸ਼ ਹੋਣਾ ਚਾਹੀਦਾ ਵੀ ਭਾਈ ਅਸੀਂ ਆਹ ਕਰਨਾ ਚਾਹੁੰਦੇ ਹਾਂ, ਜੇ ਆ ਪੁਆਇੰਟ ਜਿਹੜੇ ਹੈਗੇ ਆ ਫਲਾਣੀ ਕਮਿਊਨਿਟੀ ਦੇ, ਉਹਦੇ ਵਿੱਚ ਆਹ ਆਬਜੈਕਸ਼ਨ ਹੈ। ਬਟ ਇਹ ਦੱਸਣ ਦੀ ਥਾਂ ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਵੀ ਤੁਸੀਂ ਯੂਨੀਫਾਰਮ ਸਿਵਲ ਕੋਡ ਲਈਏ ਆਪਣੇ ਸੁਝਾਅ ਭੇਜੋ। ਹੁਣ ਜਿਹੜਾ ਕਾਨੂੰਨ ਉਹਨਾਂ ਨੇ ਦੇਖਿਆ ਹੀ ਨਹੀਂ ਹੈ ਕੀ ਕਰਨਾ ਚਾਹੁੰਦੇ ਹੈ, ਉਹਦੇ ਬਾਰੇ ਤਾਂ ਫਿਰ ਉਹ ਦਿੱਕਤ ਹੋਵੇਗੀ। ਉਹਦੇ ਨਾਲ ਕੀ ਹੈ ਕਿ ਸਿੱਖਾਂ ਦੇ ਵਿੱਚ ਕਿਉਂਕਿ ਪੁਰਾਣੇ ਟਾਈਮ ਤੋਂ ਹੀ ਇਹ ਕਿਹਾ ਜਾ ਰਿਹਾ ਵੀ ਇਹਨਾਂ ਦਾ ਆਨੰਦ ਕਾਰਜ ਐਕਟ ਹੈ ਜਾਂ ਸਿੱਖਾਂ ਦੇ ਲਈ ਇੱਕ ਵੱਖਰਾ ਸਿਵਲ ਕੋਡ ਹੋਣਾ ਚਾਹੀਦਾ ਹੈ, ਤੇ ਸਿੱਖਾਂ ਨੂੰ ਇੱਕ ਕਨਸਟੀਟਿਊਸ਼ਨ ਜਿਹੜੀਆਂ ਛੂਟਾਂ ਮਿਲੀਆਂ ਹੋਈਆਂ, ਸਿੱਖਾਂ ਦੇ ਕਕਾਰਾਂ ਦਾ ਮਸਲਾ ਹੈ, ਪਗੜੀ ਦਾ ਮਸਲਾ ਹੈ, ਹੋਰ ਕਈ ਅਧਿਕਾਰ ਮਿਲੇ ਹੋਏ ਆ ਉਹਨਾਂ ਨੂੰ, ਤਾਂ ਉਹਦੇ ਵਿੱਚੋਂ ਸਿੱਖਾਂ ਨੂੰ ਇਹ ਹੈ ਕਿ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਜਦੋਂ ਏਦਾਂ ਦਾ ਕਾਨੂੰਨ ਆਊਗਾ ਤੇ ਉਹਨਾਂ ਦੀਆਂ ਜਿਹੜੀਆਂ ਛੂਟਾਂ ਹੈ ਜਾਂ ਇੱਕ ਕਸਟਮਸ ਹੈ ਉਹਨਾਂ ਨੂੰ ਪਾਸੇ ਰੱਖ ਕੇ ਉਹ ਇੱਕ ਜਿੱਦਾਂ ਦਾ ਮੁਲਕ ਦੀ ਬਹੁਗਿਣਤੀ ਚਾਹੁੰਦੀ ਹੈ ਉਹਦੇ ਵਿੱਚ ਹੀ ਉਹਨੂੰ ਰਲਗੱਡ ਕੀਤਾ ਜਾਊਗਾ। ਦੂਸਰੇ ਪਾਸੇ ਜਿਹੜਾ ਵੱਡਾ ਆਬਜੈਕਸ਼ਨ ਹੈਗਾ ਮੁਸਲਿਮ ਭਾਈਚਾਰੇ ਦਾ ਹੈ, ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਮੁਸਲਿਮ ਕੋਡ ਸੀਗਾ, ਜਿਹੜਾ ਕਿ ਈਵਨ ਕੁਝ ਬੰਦੇ ਇਸ ਨੂੰ ਸ਼ਰੀਆ ਕਹਿ ਦਿੰਦੇ ਆ, ਜਦ ਕਿ ਇਹ ਸ਼ਰੀਆ ਨਹੀਂ ਸੀਗਾ। ਇਹ ਜਿਹੜਾ ਮੁਸਲਿਮ ਸਿਵਲ ਕੋਡ ਭਾਰਤ ਦੇ ਵਿੱਚ ਲਾਗੂ ਹੋਇਆ ਹੈ, ਇਹ ਸਭ ਤੋਂ ਪਹਿਲਾਂ ਨਾਰਥ ਵੈਸਟ ਫਰੰਟੀਅਰ ਪ੍ਰਾਂਤ ਵਿੱਚ ਲਾਗੂ ਹੋਇਆ ਸੀਗਾ। ਉਹ ਸੂਬੇ 'ਚ 1935 ਚ ਲਾਗੂ ਹੋਇਆ ਸੀ ਤੇ ਗਵਰਨਮੈਂਟ ਆਫ ਇੰਡੀਆ ਨੇ ਉਸ ਵੇਲੇ ਦੀ ਨੇ ਉਹੀ ਐਕਟ ਜਿਹੜਾ ਸੀਗਾ 1937 ਚ ਲਾਗੂ ਕਰ ਦਿੱਤਾ, ਤੇ ਪਾਰਟੀਸ਼ਨ ਤੋਂ ਬਾਅਦ ਵੀ ਮੁਸਲਿਮ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਉਹ ਉਸ ਕੋਡ ਦੇ ਅਧੀਨ ਹੁੰਦਾ ਹੈ। ਤੇ ਮੁਸਲਿਮ ਭਾਈਚਾਰੇ ਨੂੰ ਵੀ ਇਹ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਕੋਡ ਹੈ ਉਹਨੂੰ ਛੇੜਿਆ ਜਾਊਗਾ ਤੇ ਉਹਨਾਂ ਦੀਆਂ ਜਿਹੜੀਆਂ ਰਵਾਇਤਾਂ ਨੂੰ ਤੋੜਿਆ ਜਾਊਗਾ। ਹੁਣ ਤੀਸਰੀ ਗੱਲ ਆ ਜਾਂਦੀ ਹੈ ਵੀ ਜਿਹੜਾ ਭਾਰਤ ਦਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਜਿਹੜੀਆਂ ਹਿੰਦੂ ਸਿਵਲ ਕੋਡ ਹੈ ਉਹਦੇ ਵਿੱਚ ਸਿੱਖਾਂ ਤੇ ਤਾਂ ਲਾਗੂ ਹੋ ਜਾਂਦਾ, ਪਰ ਆਦੀਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਹੱਕ ਮਿਲੇ ਹੋਏ ਆ। ਹਿੰਦੂ ਸਿਵਲ ਕੋਡ ਉਹਨਾਂ ਤੇ ਲਾਗੂ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਕਸਟਮਸ ਹੈ, ਉਹਨਾਂ ਵਿੱਚ ਪੋਲੀਗੈਮੀ ਦੀ ਪ੍ਰਥਾ ਹੈ। ਈਵਨ ਉਹਦੇ ਵਿੱਚ ਜਿੱਦਾਂ ਦਾ ਇੱਕ ਤਾਂ ਮਤਲਬ ਇਹ ਕਹਿ ਦਿੰਦੇ ਆ ਵੀ ਬੰਦਾ ਹੀ ਪੋਲੀਗੈਮੀ ਕਰਦਾ ਹੈ, ਪਰ ਆਦੀਵਾਸੀਆਂ 'ਚ ਇੱਕ ਕਸਟਮ ਹੈ, ਉਹਨਾਂ ਦੀ ਐਕਸੈਪਟੇਬਿਲਿਟੀ ਹੈ ਕਿ ਵੂਮਨ ਦੇ ਵੀ ਪੋਲੀਗੈਮੀ ਦੇ ਰਿਲੇਸ਼ਨ ਹੁੰਦੇ ਆ, ਤੇ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਹਾਈਲੀ ਕਸਟਮ ਤੇ ਜੁੜੀਆਂ ਹੋਈਆਂ, ਜਿਹੜੀਆਂ ਉਹ ਰਵਾਇਤਾਂ ਲਈ ਲੜਦੇ ਆ ਰਹੇ ਆ, ਤਾਂ ਉਹਨਾਂ ਨੂੰ ਟੁੱਟਣ ਦਾ ਡਰ ਖੜਾ ਹੋ ਗਿਆ ਤੇ ਉਹਨਾਂ ਨੂੰ ਲੱਗਦਾ ਵੀ ਜੇ ਇਹ ਚੀਜ਼ਾਂ ਸਾਡੇ ਸਮਾਜ ਚੋਂ ਹਟ ਗਈਆਂ ਤੇ ਜਿਹੜੇ ਕਿ ਸਾਡੇ ਕਬੀਲੇ ਆ ਜਿਹੜੇ ਕਿ ਸੰਵਿਧਾਨਿਕ ਗਰੰਟੀ ਦੇ ਅਧੀਨ ਪ੍ਰੀਜ਼ਰਵ ਹੈ, ਉਹਨਾਂ ਦੀ ਉਹ ਗਰੰਟੀ ਖਤਮ ਹੋ ਜਾਊਗੀ ਤੇ ਉਹਨਾਂ ਦਾ ਇੱਕ ਕਲਚਰ ਤੇ ਆਇਡੈਂਟੀਟੀ ਖਤਮ ਹੋ ਜਾਊਗੀ। ਸੋ ਇਸ ਕਰਕੇ ਭਾਰਤ ਦੇ ਵਿੱਚ ਇਹ ਮੁਸ਼ਕਿਲ ਹੈ ਕਿ ਬਿਨਾਂ ਸਾਰੇ ਭਾਈਚਾਰਿਆਂ ਦੀ ਜਾਂ ਖਾਸ ਕਰ ਮਾਈਨੋਰਟੀਜ਼ ਦੀ ਰਾਏ ਲਏ ਬਿਨਾਂ ਇੱਕ ਕਾਨੂੰਨ ਲਾਗੂ ਕਰ ਦੇਣਾ, ਤੇ ਉਹ ਵੀ ਬਿਨਾਂ ਕੋਈ ਖਰੜਾ ਦਿੱਤੇ ਬਿਨਾਂ। ਸੋ ਇਸ ਕਰਕੇ ਵੱਖ-ਵੱਖ ਭਾਈਚਾਰਿਆਂ 'ਚੋਂ ਇਸ ਚੀਜ਼ ਦਾ ਵਿਰੋਧ ਹੋ ਰਿਹਾ। ਸਿੱਖਾਂ ਦਾ ਇਹ ਤੌਖਲੇ ਜੋ ਤੁਸੀਂ ਗੱਲ ਕੀਤੀ ਹੈ ਕਿ ਜਿਵੇਂ ਸਿੱਖਾਂ ਨੂੰ ਕਕਾਰਾਂ ਦੇ ਮਾਮਲੇ 'ਚ ਛੋਟ ਮਿਲਦੀ ਆ, ਹੈਲਮਟ ਪਹਿਨਣ ਤੋਂ ਛੋਟ ਮਿਲਦੀ ਆ, ਕਈ ਪ੍ਰਕਾਰ ਦੀਆਂ ਸ਼੍ਰੀ ਸਾਹਿਬ ਰੱਖਣ ਤੇ ਆ, ਹੋਰ ਵੀ ਕਈ ਪ੍ਰਕਾਰ ਦੀਆਂ ਛੋਟਾਂ ਮਿਲਦੀਆਂ ਨੇ। ਜੇ ਇਸ ਕਾਨੂੰਨ ਲਾਗੂ ਕਰਨ ਤੇ ਡਿਪੈਂਡ ਕਰੇਗਾ ਕਿਵੇਂ ਦਾ ਖਰੜਾ ਹੁੰਦਾ, ਕਿਵੇਂ ਲਾਗੂ ਕੀਤਾ ਜਾਂਦਾ, ਤਾਂ ਉਹ ਕਿਤੇ ਨਾ ਕਿਤੇ ਖੁੱਸ ਸਕਦੀਆਂ। ਇਸ ਤੋਂ ਇਲਾਵਾ ਜੋ ਸਿੱਖਾਂ ਦਾ ਇੱਕ ਆਪਣਾ ਦਾਅਵਾ ਆ ਕਿ ਸਾਡਾ ਆਪਣਾ ਇੱਕ ਕੋਡ ਹੋਣਾ ਚਾਹੀਦਾ ਵਾ ਸਿੱਖਾਂ ਦਾ, ਜਿਵੇਂ ਆਨੰਦ ਮੈਰਿਜ ਐਕਟ, ਇਸ ਤੋਂ ਇਲਾਵਾ ਹੋਰ ਵੀ ਆਮ ਜਿਹੜੀ ਜ਼ਿੰਦਗੀ ਦੇ ਰੀਤੀ ਰਿਵਾਜ ਆ ਉਹਨਾਂ ਦੇ ਮੁਤਾਬਕ ਕਸਟਮ ਹੋਣੇ ਚਾਹੀਦੇ ਆ। ਤਾਂ ਜੇ ਸਿੱਖ ਤੁਹਾਨੂੰ ਲੱਗਦਾ ਨਹੀਂ ਕਿ ਜੇ ਇਹਦੇ ਖਿਲਾਫ ਰਜਿਸਟ ਨਹੀਂ ਕਰਦੇ ਤਾਂ ਭਵਿੱਖ ਦੇ ਵਿੱਚ ਜਦੋਂ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਊਗਾ ਤਾਂ ਇੱਕ ਤਾਂ ਜਿਹੜੇ ਸਾਡੇ ਪਹਿਲੇ ਦਾਅਵੇ ਆ ਜਿਨ੍ਹਾਂ ਦੇ ਕਰਕੇ ਅਸੀਂ ਸਟਰਗਲ ਵੀ ਲੜੀ ਆ, ਉਹ ਸਾਡੀ ਸਟਰਗਲ ਦਾ ਗਾਇਬ ਗੱਲਾਂ ਦਾ ਹਿੱਸਾ ਵੀ ਰਹੇ ਆ। ਇੱਕ ਤਾਂ ਸਾਡਾ ਉਹਦਾ ਦਾਅਵਾ ਛੁੱਟਦਾ, ਇਸ ਤੋਂ ਇਲਾਵਾ ਜੋ ਆਲਰੇਡੀ ਕੋਈ ਥੋੜੀ ਬਹੁਤੀ ਰਿਆਇਤ ਮਿਲ ਰਹੀ ਆ ਉਹਦੇ ਤੋਂ ਵੀ ਅਸੀਂ ਜਾਂਦੇ ਲੱਗਦੇ ਆ ਵੀ ਤਾਂ ਕੀਤਾ ਜਾ ਰਿਹਾ ਜਿਹੜਾ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ। ਦੇਖੋ ਸਭ ਤੋਂ ਵੱਡਾ ਵਿਰੋਧ ਤਾਂ ਇਹ ਹੈ ਵੀ ਗਵਰਨਮੈਂਟ ਨੇ ਕੋਈ ਖਰੜਾ ਪੇਸ਼ ਨਹੀਂ ਕੀਤਾ ਵੀ ਜਿਹੜਾ ਉਹ ਪੇਸ਼ ਕਰਨ ਜਾ ਰਹੀ ਹੈ। ਤੁਸੀਂ ਸੁਝਾਅ ਮੰਗ ਰਹੇ ਹੋ ਉਹ ਵੀ ਬਿਨਾਂ ਖਰੜੇ ਦਿੱਤੇ ਬਿਨਾਂ, ਜਦ ਸਾਨੂੰ ਪਤਾ ਹੀ ਨਹੀਂ ਹੈ ਕਿ ਕੀ ਆ ਰਿਹਾ ਹੈ, ਕੀ ਲਾਗੂ ਹੋਣਾ ਹੈ, ਤੇ ਉਹਦੇ ਬਾਰੇ ਅਸੀਂ ਸੁਝਾਅ ਦੇ ਕੇ ਵੀ ਕੀ ਉਹ ਕਰਨਾ, ਅਸੀਂ ਤਾਂ ਆਬਜੈਕਸ਼ਨ ਚੱਕ ਸਕਦੇ ਹਾਂ। ਸੋ ਇਸ ਕਰਕੇ ਵੱਡਾ ਤੋਖਲਾ ਤਾਂ ਇਹੀ ਹੈ ਕਿ ਪਹਿਲਾਂ ਸਰਕਾਰ ਇੱਕ ਖਰੜਾ ਲੈ ਕੇ ਆਵੇ ਜੇ ਉਹਦੀ ਮਨਸ਼ਾ ਸਾਫ਼ ਹੈ ਜਾਂ ਵਾਕਈ ਕੋਈ ਸੁਧਾਰ ਕਰਨਾ ਚਾਹੁੰਦੇ ਆ। ਜੇ ਸਰਕਾਰ ਨੂੰ ਲੱਗਦਾ ਹੈ ਕਿ ਕਈ ਭਾਈਚਾਰਿਆਂ ਦੇ ਵਿੱਚ ਕੁਝ ਲਾਅ ਜਿਹੜੇ ਹੈਗੇ ਆਬਜੈਕਸ਼ਨੇਬਲ ਹੈ ਤਾਂ ਉਹਨਾਂ ਨੂੰ ਉਸ ਚੀਜ਼ ਨੂੰ ਮੈਂਸ਼ਨ ਕਰਨਾ ਚਾਹੀਦਾ ਵੀ ਭਾਈ ਆਹ ਕਾਨੂੰਨ ਹੈ,
ਵੀ ਇਹਨਾਂ ਦਾ ਮਿਸਯੂਜ਼ ਹੋ ਰਿਹਾ ਜਾਂ ਇਹਨਾਂ ਨੂੰ ਸੁਧਾਰਨ ਦੀ ਲੋੜ ਹੈ, ਤਾਂ ਇਹਦੇ ਵਿੱਚ ਉਹ ਜਿਹੜਾ ਸੁਧਾਰ ਕਰਨ ਦਾ ਹੱਕ ਹੈ ਉਹ ਵੀ ਉਸ ਭਾਈਚਾਰੇ ਨੂੰ ਹੋਣਾ ਚਾਹੀਦਾ ਵੀ ਉਹ ਕਿਸ ਤਰ੍ਹਾਂ ਜਿਹੜਾ ਮਾਡਰਨ ਲਾਅ ਦੇ ਅਕੋਰਡਿੰਗ ਕਈ ਚੀਜ਼ਾਂ 'ਚ ਸੁਧਾਰ ਕਰ ਲਵੇ। ਈਵਨ ਜਿਵੇਂ ਦੇਖੋ ਕਿ ਜਦੋਂ ਹਿੰਦੂਆਂ ਦੇ ਵਿੱਚ ਸਤੀ ਪ੍ਰਥਾ ਖਤਮ ਹੋਈ ਸੀਗੀ, ਹਿੰਦੂ ਕਸਟਮ ਸਤੀ ਪ੍ਰਥਾ ਦਾ ਵਿਰੋਧ ਨਹੀਂ ਕਰਦਾ। ਹਿੰਦੂ ਕਸਟਮ ਦੇ ਵਿੱਚ ਕਦੀ ਵੀ ਤਲਾਕ ਨਾਂ ਦਾ ਸ਼ਬਦ ਨਹੀਂ ਸੀਗਾ, ਇੱਥੇ 7 ਜਨਮ ਦਾ ਰਿਸ਼ਤਾ ਮੰਨਿਆ ਜਾਂਦਾ ਸੀਗਾ, ਤੇ ਇਸ ਕਰਕੇ ਜਦੋਂ ਤਲਾਕ ਆਇਆ ਤਾਂ ਵਿਰੋਧ ਵੀ ਹੋਇਆ, ਪਰ ਹਿੰਦੂ ਸੁਸਾਇਟੀ ਨੇ ਹੀ ਉਹਦਾ ਇੱਕ ਤੋੜ ਲੱਭ ਕੇ ਉਸ ਚੀਜ਼ ਨੂੰ ਖਤਮ ਕਰਨ ਦਾ ਉਹ ਕੀਤਾ। ਹੁਣ ਜੇ ਕੋਈ ਕਾਨੂੰਨ ਕਿਸੇ, ਜੇ ਮੰਨ ਲਓ ਕਿ ਸਿੱਖਾਂ ਬਾਰੇ ਕਾਨੂੰਨ ਬਣਨਾ ਹੈ, ਤਾਂ ਸਿੱਖਾਂ ਨੂੰ ਹੀ ਉਹ ਤੈਅ ਕਰਨ ਦਾ ਹੱਕ ਹੈ ਵੀ ਜੇ ਮਾਡਰਨ ਜ਼ਮਾਨੇ ਦੇ ਹਿਸਾਬ ਨਾਲ ਅਸੀਂ ਕਿਸ ਕਿਸ ਚੀਜ਼ ਨੂੰ ਕੀ ਵੈਲੀਡੇਟ ਕਰਨਾ ਹੈ ਜਾਂ ਕੀ ਕੁਝ ਸੋਧਣਾ ਹੈ ਜਾਂ ਕੀ ਨਵਾਂ ਅਪਣਾਉਣਾ ਹੈ। ਸੋ ਇਸ ਕਰਕੇ ਸਰਕਾਰ ਦੀ ਜੇ ਮਨਸ਼ਾ ਚੰਗੀ ਹੈ ਤਾਂ ਪਹਿਲਾਂ ਭਾਈਚਾਰਿਆਂ ਅੱਗੇ ਉਹ ਖਰੜਾ ਪੇਸ਼ ਕਰੇ, ਉਸ ਤੋਂ ਬਾਅਦ ਜੇ ਕੋਈ ਕਿਸੇ ਨੇ ਕੋਈ ਸੋਧ ਕਰਨਾ ਚਾਹੁੰਦੀ ਹੈ ਤਾਂ ਉਹ ਉਹਦਾ ਹੱਕ ਉਸ ਭਾਈਚਾਰੇ ਨੂੰ ਵੀ ਦੇਵੇ ਕਿ ਉਹ ਇਸ ਚੀਜ਼ 'ਚ ਆਪਣੇ ਹਿਸਾਬ ਨਾਲ ਕੋਈ ਸੋਧ ਕਰ ਲੈਣ, ਤਾਂ ਕਿ ਉਹਨਾਂ ਨੂੰ ਕਿਤੇ ਵੀ ਮਤਲਬ ਕਿ ਪ੍ਰੋਪੇਗੈਂਡਾ ਉਹਨਾਂ ਦੇ ਖਿਲਾਫ ਨਾ ਹੋ ਸਕੇ। ਹਾਂਜੀ ਰਠੌਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਕਿ ਕਿਸੇ ਵੀ ਕਮਿਊਨਿਟੀ, ਕਿਸੇ ਵੀ ਕੌਮ ਲਈ ਜੇ ਕੋਈ ਕਾਨੂੰਨ ਬਣਾਉਣਾ ਜਾਂ ਉਹਦੇ ਕਸਟਮ ਤੋਂ ਕਿਸੇ ਨੂੰ ਕੋਈ ਸਮੱਸਿਆ ਸਰਕਾਰ ਨੂੰ, ਤਾਂ ਉਹਨਾਂ ਨੂੰ ਕਿਹਾ ਜਾ ਸਕਦਾ, ਉਹਨਾਂ ਕੋਲ ਹੱਕ ਹੈ। ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਕਿ ਸਤੀ ਪ੍ਰਥਾ ਹੈ, ਹਾਲਾਂਕਿ ਹਿੰਦੂ ਕਸਟਮ ਸਤੀ ਪ੍ਰਥਾ ਦਾ ਵਿਰੋਧ ਨਹੀਂ ਕਰਦਾ, ਪਰ ਉਹਨਾਂ ਨੇ ਸਮੇਂ ਦੇ ਹਿਸਾਬ ਨਾਲ ਉਸ ਚੀਜ਼ ਨੂੰ ਰਿਮੂਵ ਕੀਤਾ ਆ। ਤਾਂ ਜੋ ਵੱਡੀ ਆਬਜੈਕਸ਼ਨ ਆ ਜਿਹੜੀ ਉਹ ਆ ਰਹੀ ਹੈ ਮੁਸਲਮਾਨ ਭਾਈਚਾਰੇ ਵੱਲੋਂ, ਉਹਨਾਂ ਦੇ ਉੱਪਰ ਇਹਦੇ ਕਿਵੇਂ ਪ੍ਰਭਾਵ ਪੈ ਸਕਦੇ ਆ? ਜਿਹੜਾ ਮੁਸਲਿਮ ਪਰਸਨਲ ਲਾਅ ਆ, ਉਸ ਤੋਂ ਇਲਾਵਾ ਹੋਰ ਵੀ ਆਪਾਂ ਦੇਖਦੇ ਹਾਂ ਕਿ ਕਈ ਤਰ੍ਹਾਂ ਦੇ, ਇਸ ਤੋਂ ਪਹਿਲਾਂ ਟ੍ਰਿਪਲ ਤਲਾਕ ਦੇ ਰਾਹੀਂ ਵੀ ਉਹਨਾਂ ਦੇ ਕਸਟਮ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਮੁਸਲਮਾਨ ਕਮਿਊਨਿਟੀ ਦੇ ਉੱਪਰ ਇਹਦਾ ਪ੍ਰਭਾਵ ਕਿਵੇਂ ਦਾ ਰਹੇਗਾ? ਦੇਖੋ, ਐਕਚੁਅਲ 'ਚ ਤਾਂ ਇਹ ਹੈ ਵੀ ਉਹ ਮੁਸਲਮਾਨਾਂ ਨੂੰ ਲੱਗ ਰਿਹਾ ਹੈ ਕਿ ਜਿਹੜਾ ਉਹਨਾਂ ਨੂੰ ਇੱਕ ਭਾਰਤੀ ਕੌਨਸਟੀਟਿਊਸ਼ਨ ਜਿਹੜਾ ਕਹਿ ਰਿਹਾ ਹੈ ਵੀ ਸੈਕੂਲਰ ਮੁਲਕ ਹੈ ਇਹ, ਤੇ ਇੱਥੇ ਸਾਰਿਆਂ ਨੂੰ ਆਪਦੇ ਜਿਹੜੇ ਨਿਯਮ ਕਾਨੂੰਨ ਮੰਨਣ ਦੀ ਆਜ਼ਾਦੀ ਹੋਵੇਗੀ ਜਾਂ ਆਪਣਾ ਧਰਮ ਨਿਭਾਉਣ ਦੀ ਆਜ਼ਾਦੀ ਹੋਊਗੀ। ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡੇ ਤਾਂ ਜਿਹੜਾ ਸ਼ਰੀਆ ਲਾਅ ਖਤਮ ਕਰਨ ਦਾ ਕਾਨੂੰਨ ਹੈ, ਤੇ ਇਹਦੇ ਨਾਲ ਉਹਨਾਂ ਦੇ ਇੱਕ ਧਾਰਮਿਕ ਅਕੀਦਿਆਂ ਤੋਂ ਇਲਾਵਾ ਜਿਹੜਾ ਉਹਨਾਂ ਦੇ ਸਕਸੈਸ਼ਨ ਐਕਟ ਹੈ ਜਾਂ ਹੋਰ ਕਈ ਮਤਲਬ ਸਮਾਜਿਕ ਮਸਲੇ ਹੈ, ਈਵਨ ਤਲਾਕ ਦਾ ਮਸਲਾ ਹੈ, ਉਹਦੇ ਵਿੱਚੋਂ ਹੋਰ ਜਿਹੜਾ ਵੀ ਜਿਹੜੀ ਪ੍ਰਾਪਰਟੀ ਦਾ ਰਾਈਟ ਹੈ ਉਹ ਹਿੰਦੂ ਸੁਸਾਇਟੀ ਨਾਲੋਂ ਬਿਲਕੁਲ ਵੱਖ ਤਰ੍ਹਾਂ ਦਾ ਹੈ। ਤਾਂ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਖਤਮ ਹੋ ਜਾਊਗਾ ਤੇ ਸਮਾਜਿਕ ਤੌਰ ਤੇ ਉਹਨਾਂ ਦਾ ਜਿਹੜਾ ਸਟਰਕਚਰ ਆ ਉਹ ਸਾਰਾ ਟੁੱਟ ਜਾਊਗਾ। ਸੋ ਇਸ ਕਰਕੇ ਉਹਨਾਂ ਦੇ ਆਬਜੈਕਸ਼ਨ ਵੀ ਜਾਇਜ਼ ਹਨ। ਹੁਣ ਜੇਕਰ ਸਰਕਾਰ ਕੁਝ ਉਹਨਾਂ ਦੇ ਕਿਸੇ ਆਬਜੈਕਸ਼ਨੇਬਲ ਕਾਨੂੰਨ ਦੇ ਵਿੱਚ ਕੋਈ ਸਵਾਲ ਚੱਕਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਲਿਖਤੀ ਰੂਪ ਵਿੱਚ ਮੈਂਸ਼ਨ ਕਰਨਾ ਚਾਹੀਦਾ ਵੀ ਆਹ ਚੀਜ਼ਾਂ ਦਾ ਮਿਸਯੂਜ਼ ਹੋ ਰਿਹਾ ਜਾਂ ਕੀ ਹੈ, ਵੀ ਤੁਸੀਂ ਇਹਦੇ ਤੇ ਕੁਝ ਆਪਣੇ ਹਿਸਾਬ ਨਾਲ ਸੁਸਾਇਟੀ ਨੂੰ, ਆਪਣੇ ਸਕੋਲਰਸ ਨੂੰ ਬਿਠਾ ਕੇ ਵਿਚਾਰ ਕਰੋ। ਇਹ ਰਾਈਟ ਹੀ ਨਹੀਂ ਦਿੱਤਾ ਜਾ ਰਿਹਾ। ਹੁਣ ਇੱਕ ਗੱਲ ਹੋਰ ਵੀ ਹੈ, ਆਪਾਂ ਜੇ ਮੁਸਲਿਮ ਲਾਅ ਜਾਂ ਹਿੰਦੂ ਲਾਅ ਦੀ ਗੱਲ ਕਰੀਏ, ਇਹ ਭਾਰਤ ਦੀਆਂ ਦੋਨੀ ਵੱਡੀਆਂ ਮੈਜੋਰਟੀਆਂ ਹਨ। ਇੱਕ ਫਸਟ ਮੈਜੋਰਟੀ ਹੈ, ਦੂਜੀ ਸੈਕੰਡ ਲਾਰਜੈਸਟ ਮੈਜੋਰਟੀ ਹੈ। ਪਰ ਐਕਚੁਅਲ 'ਚ ਕੀ ਹੁੰਦਾ ਹੈ ਕਿ ਜਿਹੜਾ ਇਹੋ ਜਿਹੇ ਕਾਨੂੰਨ ਬਣ ਜਾਂਦੇ ਹੈ, ਜਿਹੜੀਆਂ ਮਾਈਕਰੋ ਮਾਈਨੋਰਟੀਜ਼ ਕਮਿਊਨਿਟੀਆਂ, ਜਿਹੜੀਆਂ ਐਜ਼ ਪਰ ਦੀ ਜਿਹੜੀ ਮਾਈਨੋਰਟੀ ਕਮਿਊਨਿਟੀ ਦੀ ਡੈਫੀਨੇਸ਼ਨ ਹੁੰਦੀ ਹੈ, ਉਹ ਇਹ ਹੁੰਦੀ ਹੈ ਕਿ ਜਿਸ ਕਮਿਊਨਿਟੀ ਦੀ ਆਬਾਦੀ 10% ਤੋਂ ਥੱਲੇ ਹੋਵੇ ਅਤੇ ਜਿਸ ਦੂਸਰਾ ਉਹਦੀ ਪਾਪੂਲੇਸ਼ਨ ਗਰੋਥ ਦਰ 2 ਤੋਂ ਥੱਲੇ ਹੋਵੇ, ਉਹ ਮਾਈਨੋਰਟੀ ਦੇ ਵਿੱਚ ਗਿਣੀ ਜਾਂਦੀ ਹੈ ਤੇ ਉਹਨਾਂ ਦਾ ਜਿਹੜਾ ਐਗਜ਼ਿਸਟੈਂਸ ਤੇ ਖਤਰਾ ਮੰਨਿਆ ਜਾਂਦਾ ਜੇ ਉਹਨਾਂ ਦੀ ਪਾਪੂਲੇਸ਼ਨ ਗਰੋਥ ਰੇਟ 2 ਤੋਂ ਥੱਲੇ ਆ ਜਾਵੇ। ਹੁਣ ਜਿਹੜੀਆਂ ਭਾਰਤ ਦੀਆਂ ਮਾਈਕਰੋ ਮਾਈਨੋਰਟੀ ਆ, ਚਾਹੇ ਉਹ ਸਿੱਖ ਹੈ, ਜੈਨ ਹੈ, ਪਾਰਸੀ ਹੈ ਜਾਂ ਬੋਧੀ ਹੈ, ਜਿਹੜੀਆਂ ਕਿ ਇਸ ਜ਼ਮੀਨ ਤੇ ਹੀ ਜੰਮੀਆਂ ਹਨ, ਉਹਨਾਂ ਦੀਆਂ ਜਿਹੜੀਆਂ ਇੱਕ ਕਸਟਮਰੀ ਰੀਤਾਂ ਹੈ ਤਾਂ ਉਹ ਸਾਰਾ ਕੁਝ ਇਸ ਚੀਜ਼ ਨਾਲ ਡਿਸਟਰਬ ਹੋਊਗਾ। ਜੇ ਮੰਨ ਲਓ ਕਿ ਜਿਵੇਂ ਕਿ ਆਦੀਵਾਸੀ ਹੈ, ਉਹ ਵੀ 8% ਆਬਾਦੀ 'ਚ ਆਉਂਦੇ ਹੈ ਤੇ ਕੌਨਸਟੀਟਿਊਸ਼ਨ ਦੇ ਅੰਡਰ ਉਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਵੀ ਜਿਵੇਂ ਕਿ ਹੁੰਦੇ ਇੱਕ ਰੀਜਨ ਹੁੰਦੇ ਆ ਆਦੀਵਾਸੀ ਖੇਤਰਾਂ ਦੇ, ਵੀ ਉਹਨਾਂ ਲਈ ਰਾਖਵਾਂ ਹਿੱਸਾ ਹੈ ਤਾਂ ਕਿ ਉਹ ਆਪਦੇ ਕਸਟਮ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਨਿਭਾ ਸਕਣ। ਹੁਣ ਜੇ ਮੰਨ ਲਓ ਕਿ ਇੱਕ ਫੈਮਿਲੀ ਪਲੈਨਿੰਗ ਐਕਟ ਹੀ ਬਣ ਜਾਵੇ ਜਾਂ ਸਿੱਖਾਂ ਲਈ ਇਹ ਬਣ ਜਾਵੇ ਜਾਂ ਉਹ ਹਿੰਦੂਆਂ ਦੀ ਤਰ੍ਹਾਂ ਹੀ ਸਿੱਖਾਂ ਤੇ ਵੀ ਲਾਗੂ ਹੁੰਦਾ ਹੋਵੇ, ਤਾਂ ਉਹਨਾਂ ਦਾ ਜ਼ਿਆਦਾ ਨੁਕਸਾਨ ਹੋ ਜਾਊਗਾ ਕਿਉਂਕਿ ਉਹਨਾਂ ਦੀ ਪਾਪੂਲੇਸ਼ਨ ਗਰੋਥ ਰੇਟ ਤਾਂ ਪਹਿਲੀ ਨੈਗੇਟਿਵ ਹੈ ਤੇ ਪਹਿਲੀ ਖਤਰਨਾਕ ਉਹਦੇ ਵਿੱਚ ਹੈ।
ਤੇ ਈਵਨ ਤੁਸੀਂ ਇਹ ਦੇਖ ਲਓ ਵੀ ਭਾਰਤ ਜਿਹੜਾ ਮਾਡਰਨ ਇੰਡੀਆ ਹੈ, ਜੇ ਇਹਦਾ ਦੇਖੀਏ ਕਿ ਇੰਡਸਟਰੀਅਲ ਗਰੋਥ ਆਇਆ ਜਾਂ ਇਹਦੇ ਨਿਰਮਾਤਾ ਹੈ ਉਹ ਪਾਰਸੀ ਕਮਿਊਨਿਟੀ ਹੈ। ਉਹ ਸਾਰੀ 70,000 ਦੀ ਉਹਦੀ ਆਬਾਦੀ ਰਹਿ ਗਈ ਹੈ। ਜੇ ਉਹਦੇ ਤੇ ਵੀ ਫੈਮਿਲੀ ਪਲੈਨਿੰਗ ਵਰਗੇ ਰੂਲ ਲੱਗ ਜਾਣਗੇ ਤਾਂ ਉਹ ਵਿਚਾਰਿਆਂ ਦੀ ਐਗਜ਼ਿਸਟੈਂਸ ਬਿਲਕੁਲ ਹੀ ਖਤਮ ਹੋ ਜਾਊਗੀ। ਸੋ ਇਸ ਕਰਕੇ ਜਿਹੜੀਆਂ ਸਰਟਨ ਸ਼ੋਰਟੀਜ਼ ਹੈ ਉਹ ਦਿਖਣੀਆਂ ਚਾਹੀਦੀਆਂ, ਖਾਸ ਕਰ ਜਿਹੜੀਆਂ ਮਾਈਕਰੋ ਮਾਈਨੋਰਟੀਜ਼ ਕਮਿਊਨਿਟੀਆਂ ਤੇ ਆਦੀਵਾਸੀ ਹੈ, ਇਹਨਾਂ ਦੇ ਜਿਹੜੇ ਖਦਸ਼ੇ ਹੈ, ਇਹਨਾਂ ਦੇ ਜਿਹੜੇ ਸਪੈਸ਼ਲ ਰਾਈਟ ਹੈ ਉਹ ਪ੍ਰੀਜ਼ਰਵ ਹੋਣੇ ਚਾਹੀਦੇ ਹੈ। ਉਹਦੇ ਲਈ ਬਕਾਇਦਾ ਗਵਰਨਮੈਂਟ ਨੂੰ ਵਾਅਦਾ ਕਰਨਾ ਚਾਹੀਦਾ ਹੈ ਵੀ ਤੁਹਾਡੇ ਕਿਸੇ ਰਿਚੁਅਲ ਨਾਲ ਨਹੀਂ ਛੇੜਖਾਨੀ ਕੀਤੀ ਜਾਊਗੀ, ਤੁਹਾਡੀਆਂ ਰਵਾਇਤਾਂ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਜਾਊਗੀ, ਤੁਹਾਡੀ ਪੋਪੂਲੇਸ਼ਨ ਗਰੋਥ ਰੇਟ ਜਿਹੜੀ ਡੇਂਜਰ ਜ਼ੋਨ 'ਚ ਹੈ ਉਹਨੂੰ ਹੈਲਥੀ ਜ਼ੋਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਸੋ ਜੇਕਰ ਯੂਨੀਫਾਰਮ ਸਿਵਲ ਕੋਡ ਲੱਗਦਾ ਹੈ ਤਾਂ ਇਹਨਾਂ ਸਾਰਿਆਂ ਦੀਆਂ ਗਰੰਟੀਆਂ ਖਤਮ ਹੁੰਦੀਆਂ। ਬਿਲਕੁਲ, ਤੁਸੀਂ ਇੱਕ ਟਰਮ ਵਰਤੀ ਹੈ ਮਾਈਕਰੋ ਮਾਈਨੋਰਿਟੀ। ਆਵਾਜ਼ ਆ ਰਹੀ ਮੇਰੀ? ਹਾਂਜੀ ਹਾਂਜੀ, ਮਾਈਕਰੋ ਮਾਈਨੋਰਿਟੀ ਟਰਮ ਤੁਸੀਂ ਆ ਰਹੀ। ਯੂਜ਼ ਕੀਤੀ ਹੈ ਕਿ ਜਿਨ੍ਹਾਂ ਦੀ ਆਬਾਦੀ ਆ ਉਹ ਦਹਾਈ ਅੰਕੜੇ ਤੋਂ ਘੱਟ ਆ ਤੇ 2% ਤੋਂ ਘੱਟ ਉਹਨਾਂ ਦੀ ਵਾਧਾ ਦਰ ਆ। ਤੇ ਜੇ ਕੱਲ ਨੂੰ ਕੋਈ ਅਜਿਹਾ ਕਾਨੂੰਨ ਕੋਈ ਫੈਮਿਲੀ ਪਲੈਨਿੰਗ ਦਾ ਆਉਂਦਾ ਵੀ ਬੱਚੇ ਕਿੰਨੇ ਅੱਗੇ ਕਰਨੇ ਆ ਜਾਂ ਕਿਸੇ ਵੀ ਤਰ੍ਹਾਂ ਦੀ ਫੈਮਿਲੀ ਪਲੈਨਿੰਗ ਸੰਬੰਧੀ ਕੋਈ ਕਾਨੂੰਨ ਆਉਂਦਾ ਤਾਂ ਬਹੁ ਗਿਣਤੀ ਜਿਹੜੀ ਪਹਿਲਾਂ ਕੋਈ 100 ਕਰੋੜ ਤੇ ਆ, ਕੋਈ 15 ਕਰੋੜ ਤੇ, 20 ਕਰੋੜ ਤੇ ਆ, 25 ਕਰੋੜ ਤੇ ਆ, ਉਹਦੇ ਉੱਪਰ ਉਹਨਾਂ ਅਸਰ ਨਹੀਂ ਹੋਊਗਾ ਜਿੰਨਾ ਮਾਈਕਰੋ ਮਾਈਨੋਰਟੀਜ਼ ਦੇ ਉੱਪਰ ਹੋਊਗਾ। ਬਿਲਕੁਲ ਤੁਹਾਡਾ ਇਹ ਜਿਹੜਾ ਜਾਇਜ਼ ਨੁਕਤਾ ਤੁਸੀਂ ਇਹਦੇ ਵਿੱਚ ਉਠਾਇਆ ਕਿ ਉਹ ਦੋ ਮੈਜੋਰਟੀ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ, ਇੱਕ ਵੱਡੀ ਮੈਜੋਰਟੀ ਆ, ਇੱਕ ਛੋਟੀ ਮੈਜੋਰਟੀ ਆ, ਬਟ ਜਿਹੜੀ ਮਾਈਕਰੋ ਮਾਈਨੋਰਟੀਜ਼ ਆ ਉਹਨਾਂ ਦੇ ਉੱਪਰ ਜਿਹੜਾ ਆ ਇਹਦਾ ਵੱਡਾ ਅਸਰ ਵੇਖਣ ਨੂੰ ਮਿਲ ਸਕਦਾ ਆ। ਸਿੱਖਾਂ ਦੇ ਵਿੱਚ ਇੱਕ ਤਬਕੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜੇ ਯੂਨੀਫਾਰਮ ਸਿਵਲ ਕੋਡ ਆਉਂਦਾ ਆ ਤਾਂ ਸਿੱਖ ਜਿਹੜਾ ਹਿੰਦੂ ਮੈਰਿਜ ਐਕਟ ਆ ਜਾਂ ਜਿਹੜੇ ਪ੍ਰਾਪਰਟੀ ਰਾਈਟ ਸੰਬੰਧੀ ਜਿਹੜੇ ਹਿੰਦੂਆਂ ਦੇ ਐਕਟ ਨੇ ਉਹਦੇ ਗਲਬੇ ਤੋਂ ਸਿੱਖ ਬਾਹਰ ਹੋ ਜਾਂਦੇ ਆ। ਇਸ ਤੱਥ ਦੇ ਵਿੱਚ ਕਿੰਨਾ ਕੁ ਵਜ਼ਨ ਆ? ਦੇਖੋ, ਜਿਹੜਾ ਹਿੰਦੂ ਪ੍ਰੋਪਰਟੀ ਰਾਈਟ ਹੈ ਜਾਂ ਇਦਾਂ ਦਾ, ਜੇ ਆਪਾਂ ਕਹਿ ਲਈਏ ਕਿ ਗਲਬੇ ਤੋਂ ਤਾਂ ਬਾਹਰ ਹੋਣ ਦਾ ਕੋਈ ਮੈਨੂੰ ਲੱਗਦਾ ਨਹੀਂ ਕਿ ਹਾਲੇ ਤੱਕ ਕੋਈ ਸਵਾਲ ਉੱਠਦਾ, ਕਿਉਂਕਿ ਹਿੰਦੂਆਂ ਤੇ ਸਿੱਖਾਂ ਦੇ ਕੁਝ ਜਿਹੜੇ ਸਰਟਨ ਉਹ ਹੈ ਕਾਨੂੰਨ ਇੱਕੋ ਜਿਹੇ ਲਾਗੂ ਹੁੰਦੇ ਆ। ਸਿੱਖਾਂ ਨੇ ਜਿਹੜਾ ਆਬਜੈਕਸ਼ਨ ਜਦੋਂ ਵੀ ਚੱਕਿਆ ਉਹ ਆਪਣੇ ਧਾਰਮਿਕ ਕਾਨੂੰਨਾਂ ਦਾ, ਆਪਣੇ ਜਿਹੜੀ ਰਹਿਤ ਮਰਿਆਦਾ ਲਾਗੂ ਹੋਣ ਦਾ, ਆਪਣੇ ਕਕਾਰਾਂ ਸੰਬੰਧੀ ਤੇ ਆਪਣੇ ਜਿਹੜੇ ਰਾਈਟ ਹੈ ਉਹਨਾਂ ਤੇ ਗੱਲ ਕੀਤੀ ਹੈ। ਜਿਹੜਾ ਪ੍ਰੋਪਰਟੀ ਦਾ ਰਾਈਟ ਹੈ ਉਹਨਾਂ ਤੋਂ ਕੋਈ ਮੈਨੂੰ ਲੱਗਦਾ ਕਿ ਉਹ ਸਮਾਜਿਕ ਤੌਰ ਤੇ ਵੀ ਮਤਲਬ ਇੱਕ ਜਿਹੜਾ ਚੱਲਦਾ ਸੀਗਾ ਉਹੀ ਅਪਣਾਇਆ ਗਿਆ। ਉਹਨਾਂ ਨੇ ਉਸ ਚੀਜ਼ ਤੋਂ ਜ਼ਿਆਦਾ ਆਬਜੈਕਸ਼ਨ ਵੀ ਨਹੀਂ ਕੀਤੀ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ। ਦੂਸਰੀ ਗੱਲ ਇਹ ਵੀ ਹੈ, ਕਈ ਵਾਰ ਇਹ ਹੁੰਦਾ ਹੈ ਇਸ ਮੁਲਕ ਦੇ ਵਿੱਚ ਕਿ ਮੰਨ ਲਓ ਕਿ ਈਵਨ ਕੋਈ ਨਾਸਤਿਕ ਹੈ, ਜਦੋਂ ਨਾਸਤਿਕ ਲਈ ਵੀ ਕੋਈ ਸਪੈਸ਼ਲ ਐਕਟ ਨਹੀਂ ਹੈਗਾ, ਜਦੋਂ ਉਹਦੇ ਕੇਸ ਦਾ ਵੀ ਨਿਪਟਾਰਾ ਹੋਊਗਾ ਤਾਂ ਉਹਦੇ ਤੇ ਵੀ ਫਿਰ ਹਿੰਦੂ ਐਕਟ ਲਾਗੂ ਹੋ ਜਾਂਦਾ ਹੈ ਜਾਂ ਜਿਹੜਾ ਸਿਵਲ ਉਹਦੇ ਵਿੱਚ ਹੈ। ਤਾਂ ਇਸ ਕਰਕੇ ਮਤਲਬ ਇਹ ਕੋਈ ਐਡਾ ਉਹ ਨਹੀਂ, ਪ੍ਰਾਪਰਟੀ ਦਾ ਮਸਲੇ ਦੇ ਵਿੱਚ ਨਹੀਂ ਆਪਾਂ ਕਹਿ ਸਕਦੇ, ਪਰ ਜਿਹੜਾ ਆਈਡੈਂਟਿਟੀ ਦਾ ਹੈ ਜਾਂ ਹੋਰ ਮਸਲੇ ਆ ਉਹਨਾਂ ਦੀ ਵਿੱਚ ਉਹਨਾਂ ਦੀ ਸਿਕਿਉਰਿਟੀ ਹੋਣੀ ਜ਼ਰੂਰੀ ਹੈ। ਤੇ ਉਹਨਾਂ ਲਈ ਸਰਕਾਰ ਵੱਲੋਂ ਜਿਹੜਾ ਲਿਖਤੀ ਰੂਪ ਜਿਹੜਾ ਹੈ ਉਹ ਇੱਕ ਬੌਂਡ, ਸ਼ੋਰਟੀ ਬੌਂਡ ਦੇਣਾ ਚਾਹੀਦਾ ਹੈ। ਕਿਉਂਕਿ ਸਿੱਖਾਂ ਨਾਲ ਤਾਂ ਤੁਹਾਨੂੰ ਪਤਾ ਹੈ ਕਿ 1947 ਤੋਂ ਹੀ ਕਈ ਚੀਜ਼ਾਂ ਦਾ ਜਿਹੜਾ ਹੈ ਇੱਕ ਮਤਲਬ ਧੋਖਾ ਵੀ ਹੋਇਆ ਹੈ ਤੇ ਬਾਅਦ ਚੋਂ ਇਹ ਕਹਿ ਦਿੱਤਾ ਜਾਂਦਾ ਜਦੋਂ ਈਵਨ ਸਿੱਖ ਆਪਣਾ ਫੈਡਰਲ ਢਾਂਚੇ ਦੇ ਵਿੱਚ ਵੀ ਆਪਣਾ ਇੱਕ ਆਟੋਨੋਮਿਕ ਖਿੱਤੇ ਦੀ ਗੱਲ ਕਰਦੇ ਆ, ਉਹ ਆਮ ਤੌਰ ਤੇ ਇਹ ਕਹਿ ਦਿੰਦੇ ਆ ਵੀ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਕਿੱਥੇ ਮਿਲਿਆ। ਸੋ ਇਸ ਕਰਕੇ ਸਾਡਾ ਸ਼ੰਕਾ ਇਹੀ ਹੈ ਕਿ ਜਿਹੜਾ ਸਿੱਖਾਂ ਦੇ ਉਹ ਹੈ ਵੀ ਸਿੱਖਾਂ ਦੀਆਂ ਜਿਹੜੀਆਂ ਸ਼ੋਰਟੀਜ਼ ਹੈ ਜਾਂ ਸਿੱਖਾਂ ਬਾਰੇ ਕੀ ਕੀ ਕਾਨੂੰਨ ਹੈ ਉਹ ਪਹਿਲਾਂ ਲਿਖਤੀ ਰੂਪ ਦੇ ਵਿੱਚ ਇੱਕ ਖਰੜਾ ਕਮਿਊਨਿਟੀ ਨੂੰ ਮਿਲੇ, ਉਹਦੇ ਵਿੱਚੋਂ ਪੁੱਛਣ ਵੀ ਅਸੀਂ ਆਹ ਕਾਨੂੰਨ ਲੈ ਕੇ ਆ ਰਹੇ ਹਾਂ, ਵੀ ਇਹਨਾਂ ਵਿੱਚੋਂ ਦੱਸੋ ਤੁਸੀਂ ਕਿਹੜਾ ਰੱਖਣਾ ਕਿਹੜਾ ਨਹੀਂ ਰੱਖਣਾ, ਜਾਂ ਤੁਸੀਂ ਦੱਸੋ ਇਹਨਾਂ ਬਾਰੇ ਕਿਸ ਤਰ੍ਹਾਂ ਦਾ ਕਾਨੂੰਨ ਬਣਾਉਣਾ ਹੈ। ਸੋ ਇਹ ਜਦ ਤੱਕ ਇਹ ਗੱਲ ਨਹੀਂ ਹੁੰਦੀ ਸਾਨੂੰ ਲੱਗਦਾ ਕਿ ਜਿਹੜੀ ਭਾਰਤ ਸਰਕਾਰ ਦੀ ਜਿਹੜੀ ਨੀਤ ਹੈ ਉਹ ਬੇਈਮਾਨੀ ਭਰੀ ਹੋਵੇਗੀ। ਬਿਲਕੁਲ ਕਮਾਲ ਦੀ ਗੱਲ ਆ ਕਿ ਉਹ ਕਾਨੂੰਨ ਜਿਹਦੇ ਬਾਰੇ ਹਜੇ ਸਰਕਾਰ ਨੇ ਪਬਲਿਕ ਡੋਮੇਨ ਦੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਉਹਦੇ ਬਾਬਤ ਸੁਝਾਅ ਮੰਗੇ ਜਾ ਰਹੇ ਆ, ਜਦੋਂ ਕਿ ਸੁਝਾਅ ਤਾਂ ਲੋਕ ਉਦੋਂ ਦੇਣ ਜਦੋਂ ਉਹਨਾਂ ਦੇ ਹੱਥ 'ਚ ਕਿਸੇ ਤਰ੍ਹਾਂ ਦਾ ਕੱਚਾ ਪੱਕਾ ਖਰੜਾ ਦਿੱਤਾ ਜਾਏ। ਉਸ ਤੋਂ ਅਗਲਾ ਸਵਾਲ ਮੇਰਾ ਠੌਰ ਸਾਹਿਬ ਇਹ ਆ ਕਿ ਜਿਹੜੀਆਂ ਨਾਰਥ ਈਸਟਰਨ ਸਿਸਟਰ ਸਟੇਟਸ ਨੇ ਜਾਂ ਲੇਹ ਲਦਾਖ ਦਾ ਕੁਛ ਏਰੀਆ ਜਿੱਥੇ ਟਰਾਈਬਲ ਵਸੋਂ ਬਹੁਤ ਵੱਡੀ ਗਿਣਤੀ ਜਾਂ ਮੱਧ ਭਾਰਤ ਦੇ ਵਿੱਚ ਵੀ ਟਰਾਈਬਲ ਵਸੋਂ ਵੱਡੀ ਗਿਣਤੀ 'ਚ
ਤਾਂ ਉਹਨਾਂ ਦੇ ਵਿੱਚ ਰਿਐਕਸ਼ਨ ਬਹੁਤ ਸ਼ਾਰਪ ਆ, ਇੱਥੋਂ ਤੱਕ ਕਿ ਕੁਝ ਨਾਰਥ ਈਸਟਰਨ ਸਟੇਟਸ ਦੇ ਵਿੱਚ ਟ੍ਰਾਈਬਲ ਲੋਕਾਂ ਵੱਲੋਂ ਆਪਣੇ ਲੈਜਿਸਲੇਟਰ ਜਿਹੜੇ ਐਮਐਲਏ ਚੁਣੇ ਆ ਜਾਂ ਹੋਰ ਵੀ ਉੱਥੋਂ ਦੀ ਜਿਹੜੇ ਸਰਕਾਰੀ ਮਸ਼ੀਨਰੀ ਦੇ ਵਸਿੰਦੇ ਨੂੰ ਇਹ ਗੱਲ ਕਹੀ ਗਈ ਹੈ ਕਿ ਜੇ ਇੱਥੇ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹਨਾਂ ਦੇ ਜਿਹੜੇ ਦਫ਼ਤਰ ਆ ਉਹ ਸਾੜ ਦਿੱਤੇ ਜਾਣਗੇ। ਤਾਂ ਭਾਜਪਾ ਦੇ ਵਿੱਚੋਂ ਹੀ ਇੱਕ ਸੈਕਸ਼ਨ ਆ ਜਿਹੜਾ ਨਾਰਥ ਈਸਟ ਨਾਲ ਸੰਬੰਧ ਰੱਖਦਾ, ਉਹਦੇ ਵੱਲੋਂ ਇਸ਼ਾਰਾ ਕੀਤਾ ਗਿਆ ਕਿ ਨਾਰਥ ਈਸਟਰਨ ਸਟੇਟ ਨੂੰ ਐਕਸੈਪਸ਼ਨ ਦਿੱਤੀ ਜਾਊਗੀ ਇਹਦੇ ਵਿੱਚੋਂ। ਇਹ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਮਸਲਾ ਜ਼ਿਆਦਾ ਸੀਰੀਅਸ ਹੋ ਗਿਆ। ਬੀਜੇਪੀ ਇੱਕ ਤਾਂ 24 ਦੇ ਵਿੱਚ ਇਲੈਕਸ਼ਨਸ ਹੈ, ਦੂਜਾ ਲਾਰਜ 8 ਕਰੋੜ ਜਾਂ 8% ਤੋਂ ਜ਼ਿਆਦਾ 8% ਦੇ ਆਸ-ਪਾਸ ਜਿਹੜੀ ਆਦੀਵਾਸੀ ਆਬਾਦੀ ਹੈ ਭਾਰਤ ਦੇ ਵਿੱਚ। ਨਾਰਥ ਈਸਟ ਜਿਹੜਾ ਹੈ ਭਾਰਤ ਲਈ ਇੱਕ ਜ਼ਰੂਰੀ, ਚਾਹੇ ਕਿ ਉਹਦਾ ਲੋਕ ਸਭਾ ਸੀਟਾਂ ਬਹੁਤ ਘੱਟ ਹੈ, ਪਰ ਸਟ੍ਰੈਟੇਜੀਕਲੀ ਉਹਦਾ ਜਿਹੜਾ ਭਾਰਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੇ ਉਹ ਖਿੱਤਾ ਮੁੜ ਅਸ਼ਾਂਤ ਹੁੰਦਾ ਹੈ, ਕਿਉਂਕਿ ਜਿਸ ਤਰ੍ਹਾਂ ਦਾ ਜਿਹੜੀ ਗਲੋਬਲ ਜਿਹੜੀ ਪੋਜੀਸ਼ਨ ਬਣਦੀ ਪਈ ਹੈ, ਜਿਸ ਤਰ੍ਹਾਂ ਦਾ ਚਾਈਨਾ ਦਾ ਅਸਰ ਵੱਧਦਾ ਜਾ ਰਿਹਾ ਹੈ, ਉਹ ਇਸ ਕਰਕੇ ਉਹ ਲੋਕ ਤਾਂ ਜਿਹੜੇ ਨਾਰਥ ਈਸਟ ਵਾਲੇ ਆ, ਜਦੋਂ ਦਿੱਲੀ 'ਚ ਵੀ ਕੋਈ ਆਉਂਦਾ ਤੇ ਉਹਨਾਂ ਨਾਲ ਵੈਸੇ ਹੀ ਨਸਲੀ ਵਿਤਕਰਾ ਹੁੰਦਾ ਹੈ। ਸੋ ਜੇਕਰ ਉਹਨਾਂ ਤੇ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਇੰਪਲੀਮੈਂਟ ਕੀਤਾ ਜਾਊਗਾ ਤਾਂ ਉੱਥੋਂ ਤਿੱਖਾ ਰੋਸ ਆਊਗਾ ਤੇ ਉਹ ਸਾਂਭਣਾ ਮੁਸ਼ਕਿਲ ਹੋ ਜਾਊਗਾ, ਕਿਉਂਕਿ ਇੱਕ ਉਹ ਪਹਾੜੀ ਇਲਾਕਾ ਹੈ ਸਾਰਾ, ਤੇ ਦੂਸਰਾ ਇਹ ਹੈ ਵੀ ਉੱਥੇ ਆਸੇ-ਪਾਸੇ ਚਾਈਨਾ ਲੱਗਦਾ ਜਾਂ ਬੰਗਲਾਦੇਸ਼ ਲੱਗਦਾ ਹੈ। ਤਾਂ ਇਸ ਕਰਕੇ ਉਹ ਉਸ ਇਲਾਕੇ ਵਿੱਚ ਜੇ ਦੁਬਾਰਾ ਅਸ਼ਾਂਤੀ ਖੜੀ ਹੁੰਦੀ ਹੈ ਤਾਂ ਭਾਰਤ ਲਈ ਬਹੁਤ ਵੱਡਾ ਨੁਕਸਾਨ ਹੋ ਜਾਊਗਾ। ਤੇ ਉਹ ਉਸ ਤਰ੍ਹਾਂ ਦੀ ਗੱਲਾਂ ਹੀ ਹੈ ਵੀ ਜਦੋਂ ਰੌਲਾ ਪੈਂਦਾ ਕਿ ਚਿਕਨ ਨੈਕ ਕੋਲੋਂ ਲਿੰਕ ਕੱਟਿਆ ਜਾਊਗਾ, ਤਾਂ ਇਹ ਵੀ ਸਥਿਤੀਆਂ ਕੱਲ੍ਹ ਨੂੰ ਹੋ ਸਕਦੀਆਂ ਵੀ ਜੇ ਨਾਰਥ ਈਸਟ ਚੱਲਦਾ ਹੈ ਤਾਂ ਦਿੱਲੀ ਵੀ ਸੇਫ ਨਹੀਂ ਰਹੂਗੀ। ਦੂਜੀ ਗੱਲ ਇੱਕ ਹੋਰ ਵੀ ਹੈ ਕਿ ਜਿਹੜੀ ਐਕਚੁਅਲ 'ਚ ਨਹੀਂ ਹੁੰਦੀ, ਜਦੋਂ ਕੋਈ ਜਿਹੜੀਆਂ ਆਦੀਵਾਸੀ ਖਿੱਤੇ ਹੈ ਜਾਂ ਨਾਰਥ ਈਸਟ ਦੇ ਸੈਕਸ਼ਨਾਂ ਦੇ ਕੋਈ ਕਾਨੂੰਨ ਲੱਗਦੇ ਹੈ, ਉਹਨਾਂ ਦਾ ਜਿਹੜਾ ਵਿਰੋਧ ਵੀ ਹੁੰਦਾ ਹੈ ਉਹ ਦਿੱਲੀ ਸਣੇ ਭਾਰਤ ਦੇ ਵਿੱਚ ਸੁਣਿਆ ਨਹੀਂ ਜਾਂਦਾ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਵੀ ਜਦੋਂ CAA ਲੈ ਕੇ ਆਏ ਸੀਗੇ, ਸਿਟੀਜ਼ਨ ਅਮੈਂਡਮੈਂਟ ਐਕਟ ਲੈ ਕੇ ਆਏ ਸੀ, ਹਾਲਾਂਕਿ ਉਹ ਲਾਗੂ ਵੀ ਨਹੀਂ ਹੋ ਸਕਿਆ, ਪਰ ਉਹਦੇ ਵਿੱਚ ਜਿਹੜਾ ਇੱਕ ਤਾਂ ਦਿੱਲੀ 'ਚ ਧਰਨਾ ਲੱਗਿਆ ਹੋਇਆ ਸੀ ਸ਼ਹੀਨ ਬਾਗ ਦਾ, ਉਹਨੂੰ ਤਾਂ ਮੀਡੀਆ ਨੇ ਜਾਂ ਹੋਰ ਇੱਕ ਪੋਲੀਟੀਕਲ ਪ੍ਰੋਪੇਗੈਂਡਾ ਅਧੀਨ ਵੀ ਇੱਕ ਲਾਈਮਲਾਈਟ ਮਿਲਿਆ। ਪਰ ਜਿਹੜਾ ਵਿਰੋਧ ਅਸਾਮ ਵਿੱਚ ਹੋ ਰਿਹਾ ਸੀਗਾ ਉਹਦੇ ਵੱਲ ਕਿਸੇ ਨੂੰ ਧਿਆਨ ਨਹੀਂ ਗਿਆ, ਕਿਉਂਕਿ ਅਸਾਮ ਦਾ ਜਦੋਂ ਆਸੂ ਸਮਝੌਤਾ ਹੋਇਆ 1985 'ਚ ਰਾਜੀਵ ਗਾਂਧੀ ਨਾਲ, ਉਹ ਸੀਗਾ ਕਿ ਜਿਹੜੇ ਬੰਗਲਾਦੇਸ਼ ਤੋਂ ਲੋਕ ਆ ਰਹੇ ਹਨ, ਚਾਹੇ ਉਹ ਹਿੰਦੂ ਸੀ ਜਾਂ ਮੁਸਲਮਾਨ ਸੀ, ਵੀ ਉਹਨਾਂ ਦੀ ਇੱਕ ਡੈਡਲਾਈਨ ਤੈਅ ਕਰ ਦਿੱਤੀ ਜਾਊਗੀ ਵੀ ਜਿੱਦਾਂ 1971 ਤੋਂ ਪਹਿਲਾਂ ਆਇਆਂ ਨੂੰ ਸਿਟੀਜ਼ਨਸ਼ਿਪ ਦੇ ਦਿੱਤੀ ਜਾਊਗੀ, ਉਸ ਤੋਂ ਬਾਅਦ ਵਾਲਿਆਂ ਨੂੰ ਨਹੀਂ ਦਿੱਤੀ ਜਾਊਗੀ। ਪਰ ਜਦੋਂ CAA ਐਕਟ ਆਇਆ ਤਾਂ ਉਹਦੇ ਵਿੱਚੋਂ ਇਹ ਹੋ ਗਿਆ ਵੀ ਜਿਹੜਾ ਭਾਜਪਾ ਲੈ ਕੇ ਆਉਣਾ ਚਾਹੁੰਦੀ ਸੀ ਕਿ ਜਿਹੜਾ ਅਸਾਮ ਦੇ ਵਿੱਚ ਹਿੰਦੂ ਬੰਗਾਲੀਆਂ ਨੂੰ ਤਾਂ ਉਹ ਸਿਟੀਜ਼ਨਸ਼ਿਪ ਦੇਣਾ ਚਾਹੁੰਦੀ ਸੀ, ਪਰ ਮੁਸਲਮਾਨਾਂ ਨੂੰ ਨਹੀਂ ਦੇਣਾ ਚਾਹੁੰਦੀ ਸੀ। ਉਹ ਇਸ ਕਰਕੇ ਅਸਾਮ ਦਾ ਜਿਹੜਾ ਵਿਰੋਧ ਸੀਗਾ ਉਹ CAA ਦਾ ਇਹ ਸੀਗਾ ਵੀ ਉਹ ਚਾਹੁੰਦੇ ਸਨ ਕਿ ਉਹ ਚਾਹੇ ਹਿੰਦੂ ਹੈ ਜਾਂ ਮੁਸਲਮਾਨ ਹੈ, ਗੈਰ ਅਸਾਮੀ ਕੋਈ ਵੀ ਹੈ, ਉਹ ਚਾਹੁੰਦੇ ਸੀਗੇ ਕਿ ਉੱਥੇ ਉਹਨਾਂ ਦੇ ਜਿਹੜੇ ਲੋਕਲ ਰਾਈਟ ਤੇ ਲੋਕਲ ਆਈਡੈਂਟਿਟੀ ਦੀ ਇੱਕ ਸੁਰੱਖਿਆ ਦਾ ਵਾਅਦਾ ਸੀਗਾ ਜੋ ਆਸੂ ਨਾਲ ਸਮਝੌਤੇ ਦੇ ਵਿੱਚ ਹੋਇਆ ਸੀ, ਉਹਨੂੰ ਪੂਰਾ ਕੀਤਾ ਜਾਵੇ। ਪਰ ਉਸ ਗੱਲ ਨੂੰ ਭਾਰਤ ਦੇ ਵਿੱਚ ਕਿਸੇ ਚੈਨਲ ਨੇ ਨਹੀਂ ਦਿਖਾਇਆ। ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਦੋਂ ਵੀ ਕੋਈ ਕਾਨੂੰਨ ਇਹੋ ਜਿਹੇ ਬਣਾਏ ਜਾਂਦੇ ਆ, ਜਿਹੜੀਆਂ ਮਾਈਕਰੋ ਮਾਈਨੋਰਟੀਜ਼ ਆ ਉਹਨਾਂ ਨਾਲ ਧੱਕਾ ਹੋ ਜਾਂਦਾ, ਉਹਨਾਂ ਦੀ ਗੱਲ ਨਹੀਂ ਪੁੱਜਦੀ। ਹੁਣ ਇਸੇ ਤਰ੍ਹਾਂ ਦਾ ਇਹ ਬਿਲਕੁਲ ਉਸ ਤਰ੍ਹਾਂ ਦਾ ਗੱਲ ਸੀ ਵੀ, ਕਿਉਂਕਿ ਆਪਾਂ ਦੇਖਦੇ ਹਾਂ ਵੀ ਅਸਾਮ ਦੇ ਵਿੱਚ ਇੱਕ ਰੌਲਾ ਚੱਲਦੇ ਆ ਸਥਾਨਕ ਲੋਕਾਂ 'ਚ ਤੇ ਬਾਕੀ ਗੈਰ ਪ੍ਰਵਾਸੀਆਂ 'ਚ। ਉਹਦੇ ਵਿੱਚ ਇਹੀ ਹੈ ਕਿ ਉਹਨਾਂ ਦੀਆਂ ਸੀਟਾਂ ਤੇ ਪ੍ਰਵਾਸੀ, ਚਾਹੇ ਉਹ ਬੰਗਾਲੀ ਆ ਜਾਂ ਹਿੰਦੀ ਭਾਸ਼ੀ ਜਿਹੜੇ ਆ, ਉਹ ਆਈ ਜਾ ਰਹੇ ਆ ਤੇ ਉਹਨਾਂ ਵੱਲੋਂ ਉਸ ਚੀਜ਼ ਦਾ ਰੈਜ਼ਿਸਟੈਂਸ ਕੀਤਾ ਜਾਂਦਾ ਹੈ। ਇਹ ਬਿਲਕੁਲ ਉਸ ਤਰ੍ਹਾਂ ਦਾ ਸੀਗਾ ਕਿ ਜਦੋਂ ਆਪਣਾ ਦੇਖਦੇ ਹਾਂ ਵੀ ਚੰਡੀਗੜ੍ਹ ਸ਼ਹਿਰ ਸੀਗਾ, ਇੱਕ ਡਿਸਪਿਊਟ ਲੈਂਡ ਸੀਗਾ ਇਹ, ਵੀ ਜਸਟ ਬਿਕੋਜ਼ ਆਫ ਚੰਡੀਗੜ੍ਹ UT ਬਣਿਆ ਸੀਗਾ, ਪੰਜਾਬ ਤੇ ਹਰਿਆਣਾ ਦੇ ਵਿੱਚ ਇਹਦੀ ਮਾਲਕੀ ਨੂੰ ਲੈ ਕੇ ਝਗੜਾ ਸੀਗਾ, ਤੇ ਉਹਦੇ ਉਸ ਝਗੜੇ ਦੇ ਹੁੰਦੇ ਹੋਏ ਵੀ ਉਹਦੇ ਜਿਹੜੇ ਸਟੇਟਸ ਦੇ ਵਿੱਚ ਸੀਗਾ ਲਗਾਤਾਰ ਗੈਰ ਪੰਜਾਬੀ ਆਬਾਦੀ ਨੂੰ ਵਸਾਇਆ ਗਿਆ। ਤੇ ਸਭ ਤੋਂ ਜਿਹੜਾ ਤਕੜਾ ਸਲਮ ਮੈਨੇਜਮੈਂਟ ਪ੍ਰੋਗਰਾਮ ਸੀਗਾ ਚੰਡੀਗੜ੍ਹ ਦੇ ਸਿਰ ਪਾ ਕੇ, ਉੱਥੇ ਦੀ ਜਿਹੜੀ 1980 'ਚ ਚੰਡੀਗੜ੍ਹ 'ਚ 80 ਤੋਂ 90% ਪੰਜਾਬੀ ਭਾਸ਼ੀ ਲੋਕ ਸੀਗੇ, ਜਿਹੜੇ ਕਿ ਹੁਣ 18% ਰਹਿ ਗਏ ਆ। ਉਹ ਉਹੀ ਹੈ ਕਿ ਜਿਵੇਂ ਇੱਕ ਖਿੱਤੇ ਦਾ ਜਿਹੜਾ ਦਾਵਾ ਖਤਮ ਕਰ ਦੇਣਾ ਤਾਂ ਉਸਨੇ ਉਹਦੀ ਸਥਾਨਿਕਤਾ ਦੇ ਤੇ ਆਈਡੈਂਟਿਟੀ ਦਾ ਮਸਲਾ ਖੜਾ ਹੋ ਜਾਂਦਾ ਹੈ। ਇਹ ਗੱਲਾਂ ਮਾਈਕਰੋ ਮਾਈਨੋਰਟੀ ਜਿੱਥੇ ਗੱਲ ਹੋਊਗੀ ਉੱਥੇ, ਕਿਉਂਕਿ ਇਸ ਪੂਰੇ ਮੁਲਕ 'ਚ ਮਾਈਕਰੋ ਮਾਈਨੋਰਟੀ ਜਿਹੜੀ ਹੈ ਮਾਈਨੋਰਟੀ ਆ ਆਬਾਦੀ ਦੇ ਵਿੱਚ, ਪਰ ਜਿੱਥੇ ਉਹਨਾਂ ਦੀ ਆਬਾਦੀ ਹੈ, ਥੋੜੀ ਜਿਹੀ ਵੀ ਆਬਾਦੀ ਆ, ਉੱਥੇ ਉਹਨਾਂ ਦੀ ਮੈਜੋਰਟੀ ਹੋਊਗੀ। ਉਸ ਤੋਂ ਇਲਾਵਾ ਉਹਨਾਂ ਦੀ ਮੈਜੋਰਟੀ ਕਿਤੇ ਨਹੀਂ ਹੈ।
ਉੱਥੇ ਵੀ ਜੇ ਉਹਨਾਂ ਦੇ ਉਹ ਰਾਈਟ ਸਪੈਸ਼ਲ ਰਾਈਟ ਨਾ ਪ੍ਰੋਵਾਈਡ ਕੀਤੇ ਜਾਣ ਤਾਂ ਉਹਨਾਂ ਦੇ ਜਿਹੜੇ ਰਾਖਵੇਂ ਹੱਕ ਹੈ ਜਾਂ ਆਈਡੈਂਟਿਟੀ ਹੈ ਉਹ ਸੇਫ ਨਹੀਂ ਰਹਿ ਸਕਦੀ। ਸੋ ਇਸੀ ਕਰਕੇ ਸਾਡਾ ਮੰਨਣਾ ਇਹ ਹੈ ਵੀ ਸਾਨੂੰ ਪੰਜਾਬ ਨੂੰ ਰਿਐਕਸ਼ਨ ਦੇਣ ਤੋਂ ਪਹਿਲਾਂ ਆਪਣੇ ਇਲਾਕੇ ਤੇ, ਆਪਣੀ ਜਿਹੜੀ ਜਿਓਗ੍ਰਾਫੀਆ ਤੇ, ਆਪਣੇ ਜਿਹੜੇ ਕਸਟਮ ਤੇ ਕੀ ਫਰਕ ਪੈ ਰਿਹਾ ਉਹਨੂੰ ਪੂਰੀ ਤਰ੍ਹਾਂ ਸਿੱਖ ਵਿਦਵਾਨਾਂ ਨੂੰ ਜਾਂ ਪੰਜਾਬ ਦੇ ਵਿਦਵਾਨਾਂ ਨੂੰ ਵੀ ਇਹ ਵਿਚਾਰਨਾ ਚਾਹੀਦਾ ਹੈ। ਸਾਡੀ ਕਿਸੇ ਵੀ ਤਰ੍ਹਾਂ ਦੀ ਡੈਮੋਗ੍ਰਾਫੀ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ। ਇਹ ਚੀਜ਼ਾਂ ਦੀ ਸ਼ੋਰਟੀ ਲੈਣੀ ਚਾਹੀਦੀ ਹੈ, ਉਸ ਤੋਂ ਬਾਅਦ ਕਿਸੇ ਕਾਨੂੰਨ ਤੇ ਗੱਲ ਕਰਨੀ ਚਾਹੀਦੀ ਹੈ। ਬਿਲਕੁਲ, ਸਿੱਖਾਂ ਨੂੰ ਇਹਦੇ ਸਾਰੇ ਪੱਖ ਦੇਖ ਕੇ ਹੀ ਇਹਦੇ ਉੱਪਰ ਤੁਹਾਡਾ ਸੁਝਾਅ ਹੈ ਕਿ ਰਿਐਕਟ ਕਰਨਾ ਚਾਹੀਦਾ ਹੈ। ਆਪਾਂ ਦੇਖਿਆ ਕਿ ਇਤਿਹਾਸ ਦੇ ਵਿੱਚ ਬਹੁ ਗਿਣਤੀ ਦੇ ਹਿਸਾਬ ਦੇ ਨਾਲ ਇੱਕ ਕਾਨੂੰਨ ਜਿਹਨੂੰ ਸੈਕੂਲਰ ਵੀ ਕਿਹਾ ਜਾਂਦਾ ਇਹਨੂੰ ਵਰਤ ਲਿਆ ਜਾਂਦਾ। ਤੁਸੀਂ ਉਹਦੇ ਵਿੱਚ ਉਦਾਹਰਨ ਦਿੱਤੀ ਹੈ ਕਿ ਅਸਾਮ ਸਟੂਡੈਂਟ ਯੂਨੀਅਨ ਦੇ ਨਾਲ ਜਿਹੜਾ ਰਾਜੀਵ ਗਾਂਧੀ ਦਾ ਸਮਝੌਤਾ ਹੋਇਆ ਤਾਂ ਸੀਏ ਨੂੰ ਇਹ ਬਣਾ ਕੇ ਪੇਸ਼ ਕੀਤਾ ਗਿਆ ਦੇਸ਼ ਦੇ ਵਿੱਚ ਕਿ ਇਹਦੇ ਨਾਲ ਮੁਸਲਮਾਨਾਂ ਨੂੰ ਭਾਰਤ ਦੀ ਨਾਗਰਿਕਤਾ ਨਹੀਂ ਮਿਲੂਗੀ, ਜਦੋਂ ਕਿ ਉਹਦੀ ਮੇਨ ਮੰਗ ਸੀ ਅਸਾਮੀ ਲੋਕਾਂ ਦੀ ਇਹ ਸੀ ਕਿ ਇੱਥੇ ਗੈਰ ਅਸਾਮੀ ਲੋਕਾਂ ਨੂੰ ਨਾਗਰਿਕਤਾ ਨਹੀਂ ਮਿਲਣੀ ਚਾਹੀਦੀ। ਤਾਂ ਸਰਕਾਰ ਨੇ ਆਪਣੇ ਮਤਲਬ ਦੇ ਜਿਹੜੇ ਵੋਟਰਾਂ ਦੀ ਉਹਨਾਂ ਨੂੰ ਲੋੜ ਸੀ, ਬੰਗਾਲੀ ਹਿੰਦੂਆਂ ਨੂੰ ਉਹ ਨਾਗਰਿਕਤਾ ਉਹਦੇ ਥਰੂ ਮਿਲ ਸਕਦੀ ਹੈ ਤੇ ਜਿਹੜੇ ਬੰਗਾਲੀ ਮੁਸਲਮਾਨ ਉਹਨਾਂ ਨੂੰ ਨਹੀਂ ਮਿਲੇਗੀ। ਇਸ ਤੋਂ ਇਲਾਵਾ ਰਾਠੌਰ ਸਾਹਿਬ, ਗੋਆ ਦਾ ਇੱਕ ਆ ਰਿਹਾ ਮਾਮਲਾ ਸਾਹਮਣੇ ਕਿ ਉੱਥੇ ਕੁਛ ਪੁਰਤਗਾਲੀ ਜਾਂ ਡੱਚ ਵਸੂ ਆ, ਉਹਨਾਂ ਦੇ ਬਾਬਤ ਜੇ ਕੋਈ ਤੁਹਾਨੂੰ ਜਾਣਕਾਰੀ ਹੈ ਤਾਂ ਜ਼ਰੂਰ ਸਾਂਝੀ ਕਰੋ ਵੀ ਉਹਨਾਂ ਉੱਪਰ ਇਹਦਾ ਕੀ ਪ੍ਰਭਾਵ ਪੈ ਸਕਦਾ। ਦੇਖੋ, ਐਕਚੁਅਲ ਚ ਕੀ ਹੈ ਵੀ ਜਿਹੜਾ ਗੋਆ ਜਿਹੜਾ ਹੈ, ਕਿਉਂਕਿ 400-500 ਸਾਲ ਦੇ ਉੱਥੇ ਦੇ ਇੱਕ ਕਲਚਰਲ ਟੱਚ ਰਿਹਾ, ਉਹ ਹਿੱਸਾ ਰਿਹਾ ਪੁਰਤਗਾਲ ਦੇ, ਬਸਤੀਆਂ ਰਹੀਆਂ ਇਹ, ਤਾਂ ਇੱਥੇ ਜਿਹੜੇ ਲੋਕ ਹੈ ਉਹਨਾਂ ਦੇ ਅੱਧੇ ਜਿਹੜੇ ਨੇਟਿਵ ਹੈ ਉਹ ਹੈਗੇ ਪੁਰਤਗਾਲੀ ਜਾਂ ਫਰੈਂਚ, ਤੇ ਅੱਧੇ ਉਹ ਸਥਾਨਕ ਹੈ। ਤਾਂ ਇਸ ਕਰਕੇ ਉਹਨਾਂ ਦੀ ਰਿਸ਼ਤੇਦਾਰੀਆਂ ਤੇ ਸਾਰੇ ਰਿਸ਼ਤੇ ਨਾਤੇ ਉਹਨਾਂ ਨਾਲ ਟੱਚ ਹੁੰਦੇ ਹੈ। ਤੇ ਉਹ ਕੱਲ ਨੂੰ ਇਹ ਨਾ ਹੋ ਜਾਵੇ ਕਿ ਉਹਨਾਂ ਨੂੰ ਵਿਦੇਸ਼ੀ ਜਾਣ ਕੇ, ਜੇ ਉਹ ਕੋਈ ਉਹਨਾਂ ਦੇ ਬੱਚਾ ਪੁਰਤਗਾਲ 'ਚ ਕੰਮ ਕਰ ਰਿਹਾ ਜਾਂ ਫਰਾਂਸ 'ਚ ਕਰ ਰਿਹਾ, ਜੇ ਪੌਂਡੀਚੇਰੀ ਦਾ ਬੱਚਾ ਫਰਾਂਸ 'ਚ ਕਰ ਰਿਹਾ, ਵੀ ਉਹਨਾਂ ਨੂੰ ਇਹ ਵਿਦੇਸ਼ੀ ਐਲਾਨ ਦਿੱਤਾ ਜਾਵੇ ਜਾਂ ਕਿਹਾ ਜਾਵੇ ਵੀ ਤੂੰ ਆਪਦਾ ਰਜਿਸਟਰ ਲੈ ਕੇ ਆ ਵੀ ਤੇਰੇ ਪਿਓ ਦਾਦੇ ਕੌਣ ਸੀਗੇ, ਜਾਂ ਉਹਨਾਂ ਦਾ ਮੂਲ ਜਿਹੜਾ ਜੇ ਉਹ ਪੁਰਤਗੀਜ਼ ਮੂਲ ਦੇ ਆ ਜਾਂ ਫਰੈਂਚ ਮੂਲ ਦੇ, ਕਹਿ ਕੇ ਉਹਨਾਂ ਨੂੰ ਵਿਦੇਸ਼ੀ ਐਲਾਨ ਕਰਾਰ ਦੇ ਦਿੱਤਾ ਜਾਊਗਾ। ਜਾਂ ਉਹ ਟੱਬਰ ਜਿਹੜਾ ਜੇ ਕਹਿ ਲਓ ਕਿ ਪੁਰਤਗੀਜ਼ ਗੋਆ ਦਾ ਟੱਬਰ ਹੈ, ਜੇ ਉਹ ਬਿਜ਼ਨਸ ਕਰਨ ਲਈ ਪੁਰਤਗਾਲ ਸੈੱਟ ਹੋਏ ਆ ਕਾਫੀ ਲੰਮੇ ਸਮੇਂ ਤੋਂ, ਪਰ ਉਹਨਾਂ ਦੀ ਕੁਝ ਜ਼ਮੀਨ ਜਾਇਦਾਦ ਉੱਥੇ ਹੈਗੀ ਆ, ਲੰਮੇ ਸਮੇਂ ਤੋਂ ਰਹਿ ਨਹੀਂ ਰਹੇ, ਤਾਂ ਕੱਲ ਨੂੰ ਉਹਨਾਂ ਦਾ ਦਾਅਵਾ ਵੀ ਖਾਰਜ ਕੀਤਾ ਜਾ ਸਕਦਾ ਵੀ ਇਹ ਤਾਂ ਵਿਦੇਸ਼ੀ ਲੋਕ ਹੈ। ਤੋ ਇਸ ਕਰਕੇ ਉੱਥੇ ਮਸਲੇ ਆ ਸਕਦੇ। ਦੂਸਰੀ ਗੱਲ ਇਹ ਹੈ ਕਿ ਈਵਨ ਜਦੋਂ ਭਾਜਪਾ ਸਰਕਾਰ ਵੀ ਸੀ ਗੋਆ ਦੇ ਵਿੱਚ, ਤਾਂ ਉਹਨਾਂ ਨੂੰ ਵੀ ਸਪੈਸ਼ਲ ਇਹ ਵਾਅਦਾ ਕਰਨਾ ਪੈਂਦਾ ਸੀ ਕਿ ਗੋਆ ਦੇ ਵਿੱਚ ਬੀਫ ਤੇ ਬੈਨ ਨਹੀਂ ਲੱਗੇਗਾ। ਸੋ ਇਸ ਕਰਕੇ ਕਈ ਵਾਰ ਇਹ ਹੋ ਜਾਂਦਾ ਵੀ ਜਿਹੜਾ ਕਲਚਰਲ ਮਸਲੇ ਆ ਬੀਜੇਪੀ ਨੂੰ ਵੀ ਦੇਖਣਾ ਪੈਂਦਾ। ਹੁਣ ਨਾਰਥ ਈਸਟ ਦੇ ਵਿੱਚੋਂ ਬੀਜੇਪੀ ਦੇ ਹੀ ਮਿਨਿਸਟਰ ਤੇ ਐਮਪੀਜ਼ ਗੱਲ ਕਰ ਰਹੇ ਆ ਇਸ ਦੇ ਖਿਲਾਫ। ਸੋ ਇਸ ਕਰਕੇ ਸਥਾਨਕ ਲੋਕਾਂ ਦੇ ਜਿਹੜੇ ਆਪਾਂ ਕਹਿ ਦਈਏ ਕਿ ਕੁਝ ਕਈ ਮਲਟੀ ਕਲਚਰਲ ਸੁਸਾਇਟੀਜ਼ ਹੈ ਜਿਨ੍ਹਾਂ ਵਿੱਚ ਐਂਗਲੋ ਇੰਡੀਅਨਸ ਵੀ ਹੈ ਜਾਂ ਕੁਝ ਹੋਰ ਹੈ, ਉਹਨਾਂ ਦੀਆਂ ਕੁਝ ਸਰਟਨ ਛੂਟਾਂ ਬਣਦੀਆਂ ਇਸ ਪੂਰੇ ਸਿਸਟਮ ਦੇ ਵਿੱਚ, ਉਹਨਾਂ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਤੇ ਉਹਨਾਂ ਨੂੰ ਇਹੋ ਜਿਹੇ ਖਿੱਤਿਆਂ ਨੂੰ ਸਪੈਸ਼ਲ ਰਾਈਟ ਮਿਲਣੇ ਚਾਹੀਦੇ ਆ। ਬਿਲਕੁਲ, ਆਪਾਂ ਜੇ ਦੇਖੀਏ ਭਾਰਤੀ ਸੰਵਿਧਾਨ ਦਾ ਜੋ ਖਾਸਾ ਆ ਤਾਂ ਉਹਨੇ ਇੱਕ ਕੰਮ ਬਹੁਤ ਵੱਡਾ ਕੀਤਾ ਕਿ ਹਿੰਦੂ ਭਾਈਚਾਰਾ ਜੋ ਸ਼ੈਵ ਮਤ ਆ, ਚਾਹੇ ਉਹ ਵੈਸ਼ਨਵ ਮਤ ਆ, ਅਨੇਕਾਂ ਤਰ੍ਹਾਂ ਦੇ ਮਤ ਉਹਦੇ ਵਿੱਚ ਸੀ, ਉਹਨੇ ਉਹਨੂੰ ਇੱਕ ਸੂਤ ਦੇ ਵਿੱਚ, ਇੱਕ ਧਾਗੇ ਦੇ ਵਿੱਚ ਪਰੋ ਦਿੱਤਾ। ਉਹਨੂੰ ਇਕਸਾਰ ਕਰਨ ਤੋਂ ਬਾਅਦ, ਉਹਨੂੰ ਯੂਨੀਫਾਰਮ ਕਰਨ ਤੋਂ ਬਾਅਦ ਜਿਹੜੇ ਗੈਰ ਹਿੰਦੂ ਪਛਾਣਾਂ ਦੇ ਲੋਕ ਨੇ, ਕੀ ਤੁਹਾਨੂੰ ਲੱਗਦਾ ਕਿ ਇਹ ਯੂਨੀਫਾਰਮ ਸਿਵਲ ਕੋਡ ਨੂੰ ਲਿਆ ਕੇ ਜਿਹੜੇ ਗੈਰ ਹਿੰਦੂ ਨੇ, ਜਿਹੜੇ ਬਿਲਕੁਲ ਹੀ ਵੱਖਰੇ ਰੀਤੀ ਰਿਵਾਜ, ਉਹਨਾਂ ਨੂੰ ਵੀ ਇਸੇ ਮਾਲਾ 'ਚ ਪਰੋਣ ਦੀ ਇੱਕ ਕੋਸ਼ਿਸ਼ ਹੋ ਸਕਦੀ ਹੈ? ਦੇਖੋ, ਪਹਿਲੀ ਤਾਂ ਗੱਲ ਇਹ ਹੈ ਵੀ ਜਿਹੜਾ ਇੱਕ ਮਾਡਰਨ ਹਿੰਦੂ ਆਈਡੈਂਟਿਟੀ ਦੇ ਨਾਂ ਤੇ ਕੁਝ ਖਾਸ ਖਿੱਤਿਆਂ ਦੇ ਜਾਂ ਕੁਝ ਖਾਸ ਵਿਚਾਰਧਾਰਾਵਾਂ ਦੇ ਲੋਕਾਂ ਦਾ ਵਿਚਾਰ ਇੱਕ ਪੂਰੀ, ਜੇ ਆਪਾਂ ਕਹਿ ਦਈਏ ਸਨਾਤਨ ਆਈਡੈਂਟਿਟੀ ਵੀ ਜੇ ਆਪਾਂ ਗੱਲ ਕਰ ਲਈ ਵੀ ਉੱਤੇ ਥੋਪ ਦਿੱਤੇ ਗਏ, ਤਾਂ ਉਹਨੇ ਵੀ ਕਈ ਇੱਥੇ ਡਾਇਵਰਸਿਟੀਆਂ ਖਤਮ ਕਰਨ ਦਾ ਕੰਮ ਕੀਤਾ। ਕਿ ਹੁਣ ਤੁਹਾਨੂੰ ਇਹ ਦੇਖਦਾ ਹੈ ਕਿ ਈਵਨ ਸ਼ੈਵ ਮਤ ਦੇ ਵਿੱਚ ਝਟਕਾ ਆਮ ਚੱਲਦਾ ਹੈ ਤੇ ਉਹਨਾਂ ਦੀ ਆਮ ਧਾਰਮਿਕ ਰਵਾਇਤ ਹੈ। ਅੱਜ ਵੀ ਝਾਰਖੰਡ ਜਾਂ ਛੱਤੀਸਗੜ੍ਹ ਦੇ ਵਿੱਚ ਆਦੀਵਾਸੀਆਂ ਦਾ ਕਈ ਸ਼ੈਵ ਮੰਦਿਰਾਂ ਦੇ ਵਿੱਚ ਝਟਕੇ ਨੂੰ ਲੈ ਕੇ ਬਾਕੀ ਹਿੰਦੂਆਂ ਨਾਲ ਰੌਲਾ ਪੈਂਦਾ ਹੈ। ਸੋ ਉਹ ਮਾਨਤਾਵਾਂ ਨੂੰ ਅਛੂਤ ਕਰਾਰ ਦੇ ਦਿੰਦੇ ਆ ਵੀ ਕੁਝ ਬੰਦਿਆਂ ਦੀ ਰਾਏ ਹੈ ਵੀ ਜੇ ਕੋਈ ਮੰਨ ਲਓ ਕਿ ਕਿਸੇ ਚੀਜ਼ 'ਚ, ਮੰਨ ਲਓ ਕਿ ਈਵਨ ਖਾਣੇ ਦਾ ਹੀ ਮਸਲਾ ਹੈ,
ਹੁਣ ਕਿਸੇ ਉਹਦੇ ਵਿੱਚ ਲੱਗਦਾ ਵੀ ਸ਼ਾਕਾਹਾਰੀ ਸਭ ਤੋਂ ਵਧੀਆ ਤੇ ਸਾਰਾ ਮੁਲਕ ਹੀ ਸ਼ਾਕਾਹਾਰੀ ਹੋਣਾ ਚਾਹੀਦਾ, ਜਾਂ ਇਹ ਧਰਮ ਦੇ ਮੁਤਾਬਿਕ ਹਿੰਦੂ ਨੂੰ ਸ਼ਾਕਾਹਾਰੀ ਹੋਣਾ ਚਾਹੀਦਾ, ਇਹ ਬਣਾ ਦਿੱਤਾ ਗਿਆ, ਜਦਕਿ ਹਿੰਦੂ ਧਰਮ ਇਹੋ ਜਿਹਾ ਨਹੀਂ ਸੀਗਾ। ਤੁਸੀਂ ਅੱਜ ਦੇਖਦੇ ਹੋ ਕਿ ਆਪਣੇ ਕਸ਼ਮੀਰੀ ਜਿਹੜੇ ਪੰਡਤ ਹੈ, ਕਸ਼ਮੀਰੀ ਬ੍ਰਾਹਮਣਾਂ ਦੇ ਵਿੱਚ ਜਦੋਂ ਸ਼ਿਵਰਾਤਰੀ ਹੁੰਦੀ ਸੀ ਤਾਂ ਖਾਸ ਕਰਕੇ ਇਹਨਾਂ ਦੇ ਘਰਾਂ ਦੇ ਵਿੱਚ ਝਟਕਾ ਹੁੰਦਾ ਸੀਗਾ, ਤੇ ਉਹ ਝਟਕਾ ਮਤਲਬ ਆਪਸ ਚ ਵੰਡਿਆ ਜਾਂਦਾ ਸੀ, ਸ਼ਿਵਰਾਤਰੀ ਦੇ ਮੌਕੇ ਤੇ ਹੁੰਦਾ ਸੀਗਾ। ਇੱਕ ਧਾਰਮਿਕ ਰਵਾਇਤਾਂ ਚ ਉਹਨਾਂ ਦੇ ਨੌਨ ਵੈਜ ਸੀਗਾ, ਬੰਗਾਲ ਦੀਆਂ ਧਾਰਮਿਕ ਰਵਾਇਤਾਂ ਦੇ ਵਿੱਚ ਨੌਨ ਵੈਜ ਸੀਗਾ। ਪਰ ਜਦੋਂ ਆਈਡੀਅਲ ਹਿੰਦੂਇਜ਼ਮ ਪੇਸ਼ ਕਰਦੇ ਆ ਤਾਂ ਉਹਦੇ ਵਿੱਚ ਸਾਰਾ ਸ਼ਾਕਾਹਾਰੀ ਥਾਲੀ ਲਿਆਉਂਦੇ ਆ। ਉਸ ਚੀਜ਼ ਨਾਲ ਕਈ ਕਸਟਮ ਖਤਮ ਹੋ ਰਹੇ ਆ ਤੇ ਕਈ ਆਇਡੈਂਟੀਟੀਆਂ ਖਤਮ ਹੋ ਰਹੀਆਂ। ਤਾਂ ਇਹ ਕੀ ਹੋ ਰਿਹਾ ਕਿ ਇੱਕ ਨਾ ਮਿਲ ਗੋਭਾ ਜਿਹਾ ਉਹ ਖੜਾ ਕਰ ਦਿੱਤਾ, ਜਿਹਦੇ ਵਿੱਚ ਕੁਝ ਲੋਕਾਂ ਦਾ, ਜਿਹੜਾ ਕਿ ਬਹੁਤ ਛੋਟਾ ਹਿੱਸਾ ਹੈ, ਉਹਨਾਂ ਦੇ ਵਿਚਾਰ ਨੂੰ ਹੀ ਅੱਗੇ ਰੱਖ ਕੇ ਇੱਕ ਸਟੈਂਡਰਡ ਦੀ ਪਛਾਣ ਘੜ ਦਿੱਤੀ ਹੈ ਵੀ ਆਹ ਹਿੰਦੂ ਹੈ, ਉਹਦੇ ਲਈ ਆਹ ਕੰਮ ਹੈ, ਵੀ ਉਹ ਜੇ ਨੌਨ ਵੈਜ ਖਾਊਗਾ ਤਾਂ ਉਹ ਗੈਰ ਹਿੰਦੂ ਹੋ ਜਾਊਗਾ, ਜਾਂ ਉਹ ਮੰਨ ਲਓ ਕਿ ਉਹ ਝੋਟਾ ਚੜ੍ਹਦਾ ਹੁੰਦਾ ਸੀਗਾ। ਈਵਨ ਆਪਣੇ ਪਟਿਆਲੇ ਦੇ ਵਿੱਚ ਕਾਲੀ ਦੇਵੀ ਦੇ ਮੰਦਿਰ ਝੋਟਾ ਚੜ੍ਹਦਾ ਹੁੰਦਾ ਸੀ, ਤੇ ਜੇ ਉਹ ਏਦਾਂ ਦਾ ਉਹ ਖਾਣ ਲੱਗ ਜਾਊਗਾ ਤੇ ਉਹ ਗੈਰ ਹਿੰਦੂ ਹੋ ਜਾਊਗਾ। ਸੋ ਇਹ ਖਾਕੇ ਜਿਹੜੇ ਤਿਆਰ ਕੀਤੇ ਜਾ ਰਹੇ ਆ, ਇਹ ਭਾਰਤ ਨੂੰ ਇੱਕ ਡੈਮੋਕ੍ਰੈਟਿਕ ਕੰਟਰੀ ਦੀ ਥਾਂ ਮੈਜੋਰੀਟੇਰੀਅਨ ਸਟੇਟ ਵੱਲ ਨੂੰ ਲੈ ਜਾ ਰਹੇ ਆ। ਮੈਜੋਰੀਟੇਰੀਅਨ ਸਟੇਟ ਦੇ ਵਿੱਚ ਵੀ ਜਿਹੜਾ ਅਸਲ ਮਸਲਾ ਆ ਗਿਆ ਕਿ ਮੈਜੋਰੀਟੇਰੀਅਨ ਖਾਕਾ ਤਾਂ ਪੇਸ਼ ਕਰ ਰਹੀ ਹੈ, ਪਰ ਉਹਨੂੰ ਡਰਾਈਵ ਇੱਕ ਖਾਸ ਭਾਈਚਾਰਾ ਕਰ ਰਿਹਾ, ਜਿਹਦੀ ਕਿ ਆਬਾਦੀ 2 ਜਾਂ 3% ਵੀ ਨਹੀਂ ਹੈ। ਉਹ ਇਸ ਮੁਲਕ ਦੇ ਕਾਨੂੰਨਾਂ ਤੇ ਕਾਬਜ ਹੈ, ਇਸ ਮੁਲਕ ਦੀਆਂ ਸੰਸਥਾਵਾਂ ਤੇ ਕਾਬਜ ਹੋ ਗਿਆ, ਤੇ ਉਹੀ ਦੱਸ ਰਿਹਾ ਕਿ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ। ਜਾਂ ਇੱਕ ਇਹ ਕਹਿ ਦਈਏ ਕਿ ਜਿਹੜੀ ਮਨੂਵਾਦੀ ਸਿਸਟਮ ਹੈ, ਜਾਂ ਉਹ ਸਟਰਕਚਰ ਦੇ ਵਿੱਚ ਹੀ ਹਿੰਦੂਆਂ ਨੂੰ ਵੀ ਬੰਨਿਆ ਜਾ ਰਿਹਾ, ਤੇ ਹਿੰਦੂਆਂ ਦੇ ਵੱਖ-ਵੱਖ ਫਿਰਕਿਆਂ ਤੋਂ ਬਾਅਦ, ਵੱਖ-ਵੱਖ ਤਬਕਿਆਂ ਤੋਂ ਬਾਅਦ ਬਾਕੀਆਂ ਨੂੰ ਵੀ ਉਹਦੇ ਅਧੀਨ ਲੈ ਕੇ ਜਾਣ ਦੀ ਕੋਸ਼ਿਸ਼ ਹੋ ਰਹੀ ਹੈ। ਉਹ ਕਹਿੰਦੇ ਆ ਵੀ ਮੁਸਲਮਾਨ ਕਿੱਦਾਂ ਦਾ ਹੋਣਾ ਚਾਹੀਦਾ, ਉਹ ਮੁਸਲਮਾਨ ਆਪਣੇ ਧਰਮ ਤੋਂ ਨਾ ਸਿੱਖੇ, ਉਹ ਕਿਸੇ ਹਿੰਦੂ ਕੋਲੋਂ ਪੁੱਛੇ। ਸਿੱਖ ਕਿੱਦਾਂ ਦਾ ਹੋਣਾ ਚਾਹੀਦਾ, ਉਹ ਕਹਿੰਦੇ ਸਿੱਖ ਆਪ ਫੈਸਲਾ ਨਾ ਕਰਨ, ਅਸੀਂ ਜਿੱਦਾਂ ਦਾ ਸਿੱਖ ਚਾਹੁੰਦੇ ਹਾਂ ਉਹ ਏਦਾਂ ਦਾ ਹੋਣਾ ਚਾਹੀਦਾ, ਆਈਡੀਅਲ ਸਿੱਖ ਏਦਾਂ ਦਾ ਹੋਣਾ ਚਾਹੀਦਾ, ਆਈਡੀਅਲ ਜੈਨ ਕਿੱਦਾਂ ਦਾ ਹੋਣਾ ਚਾਹੀਦਾ। ਸੋ ਇਸ ਕਰਕੇ ਜਿਹੜਾ ਇਹ ਵਿਚਾਰ ਹੈ, ਉਹ ਇਸ ਮੁਲਕ ਦੀ ਜਿਹੜੀ ਡਾਇਵਰਸਿਟੀ ਹੈ ਉਹਦੇ ਖਿਲਾਫ ਜਾਂਦਾ ਹੈ, ਉਹ ਇਸ ਮੁਲਕ ਨੂੰ ਤੋੜਨ ਵੱਲ ਨੂੰ ਵੱਧ ਰਿਹਾ ਹੈ। ਹੁਣ ਇਹ ਪਛਾਣਾ, ਇਹ ਜਦੋਂ ਇਹ ਚੀਜ਼ਾਂ ਜਦੋਂ ਮਤਭੇਦ ਹੋਣਗੇ, ਤਿੱਖੇ ਮਤਭੇਦ ਹੋਣਗੇ, ਤਾਂ ਇਹਦਾ ਕਿਤੇ ਨਾ ਕਿਤੇ ਖੇਤਰੀ ਟਕਰਾਅ ਵੀ ਵਧੇਗਾ, ਤਾਂ ਈਵਨ ਇੱਕ ਸਿਵਲ ਵਾਰ ਵਰਗੀ ਵੀ ਕਈ ਇਹਦੇ ਸਿਚੁਏਸ਼ਨ ਖੜੀ ਹੋ ਸਕਦੀ ਹੈ। ਸੋ ਮੁਲਕ ਦੇ ਜੇ ਨੀਤੀ ਨਿਰਮਾਤਾਵਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਇਹਨੂੰ ਵੋਟਾਂ ਦੇ ਜਾਂ ਵੋਟ ਬੈਂਕ ਦੇ ਮਸਲੇ ਦੀ ਥਾਂ, ਜਾਂ ਇੱਕ ਕੀ ਕਹੀਏ ਕਿ ਮੈਜੋਰਟੀ ਮਾਈਨੋਰਟੀ ਦੇ ਮਸਲੇ ਨੂੰ ਖੜਾ ਕਰਨ, ਤਿੱਖਾ ਕਰਨ ਦੀ ਥਾਂ ਇਸ ਨੂੰ ਥੋੜੀ ਗੰਭੀਰਤਾ ਨਾਲ ਸੋਚਣ। ਇਹਨੂੰ ਕੁਛ ਇਹ ਨਾ ਹੋਵੇ ਵੀ ਦੇਖੋ ਕਿ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਂ ਅਕਾਲ ਤਖਤ ਤੇ ਹਮਲਾ ਕੀਤਾ, ਉਦੋਂ ਉਹਨੇ ਕਹਿ ਦਿੱਤਾ ਵੀ ਦੇਸ਼ ਦੀ ਏਕਤਾ ਅਖੰਡਤਾ ਨੂੰ ਉਹ ਹੈ। ਉਸ ਤੋਂ ਬਾਅਦ ਕਿੰਨਾ ਇਹ ਪੂਰਾ ਖਿੱਤਾ ਜਿਹੜਾ ਹੈ ਉਹ ਪਿੱਛੇ ਚਲਾ ਗਿਆ, ਤੇ ਇੱਕ ਮਤਲਬ ਸੰਘਰਸ਼ ਸਿਵਲ ਵਾਰ ਦੀ ਤਰ੍ਹਾਂ ਬਣ ਗਿਆ ਸੀਗਾ। ਸੋ ਜੇ ਅਜਿਹੀਆਂ ਚੀਜ਼ਾਂ ਹੁਣ ਵੀ ਇਹ ਲਾਗੂ ਕਰਨਗੇ, ਉਹ ਸੰਵਿਧਾਨਿਕ ਤੌਰ ਤੇ ਲਾਗੂ ਕਰਨਗੇ, ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਜਿਹੜਾ ਸਿਵਲ ਵਾਰ ਹੋਣਾ ਤੈਅ ਹੋ ਜਾਊਗਾ, ਉਹ ਹੋ ਕੇ ਹੀ ਰਹਿਣੀ ਹੈ। ਸੋ ਜੇ ਇੱਥੇ ਸਮਝਦਾਰ ਪੋਲੀਟੀਸ਼ੀਅਨ ਹੈਗੇ ਆ, ਜਾਂ ਰਾਜਨੇਤਾ ਹੈਗੇ, ਜਾਂ ਨੀਤੀ ਨਿਰਮਾਤਾ ਹੈਗੇ ਆ, ਉਹ ਘੱਟੋ ਘੱਟ ਇਹੋ ਜਿਹੀਆਂ ਸਿਚੁਏਸ਼ਨ ਨੂੰ ਟਾਲਣ ਦੀ ਕੋਸ਼ਿਸ਼ ਕਰਨ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਸਿੱਧੇ ਰੂਪ ਚ ਅਸੀਂ ਕਹਿ ਲਈਏ ਤਾਂ ਜਿਹੜਾ ਵੈਸ਼ਨਵ ਮਤ ਆ ਉਹਨੇ ਸ਼ੈਵ ਮਤ ਨੂੰ ਵੀ ਕਿਤੇ ਨਾ ਕਿਤੇ, ਕਿਉਂਕਿ ਧਾਰਮਿਕ ਗ੍ਰੰਥਾਂ 'ਚ ਵੀ ਜ਼ਿਕਰ ਮਿਲਦਾ ਆ ਕਿ ਬਲੀ ਦੇਣ ਦੀ ਰਵਾਇਤ ਆਮ ਸੀ, ਇੱਥੋਂ ਤੱਕ ਕਿ ਗਊ ਦੀ ਬਲੀ ਦੇਣ ਦੀ ਰਵਾਇਤ ਵੀ ਸੀ। ਤਾਂ ਇਹ ਤਾਂ ਉਹਨਾਂ ਦੇ ਅੰਦਰਲੇ ਕਨਫਲਿਕਟ ਆ ਜਿਹੜੇ ਹਿੰਦੂ ਰਿਲੀਜਨ ਦੇ ਵਿੱਚ ਓਵਰਆਲ, ਉਹਨੂੰ ਇੱਕ ਕਰ ਦਿੱਤਾ ਗਿਆ। ਹੁਣ ਉਸ ਤੋਂ ਬਾਅਦ ਹੀ ਵੇਖੀਏ ਤਾਂ ਹਿੰਦੂਆਂ ਦੇ ਵਿੱਚ ਗਾਂ ਦਾ ਮਾਸ ਜਾਂ ਸੂਰ ਦਾ ਮਾਸ, ਮੁਸਲਮਾਨਾਂ ਦੇ ਵਿੱਚ ਬਿਲਕੁਲ ਪੋਲਸ ਅਪਾਰਟ ਆ, ਕਹਿ ਸਕਦੇ ਆ ਕਿ ਇੱਕ ਬਿਲਕੁਲ ਚੜ੍ਹਦੇ ਵੱਲ ਖੜੇ, ਇੱਕ ਲੈਂਦੇ ਵੱਲ ਖੜੇ ਆ। ਇਵੇਂ ਹੀ ਸਿੱਖਾਂ ਮੁਸਲਮਾਨਾਂ ਦੇ ਵਿੱਚ ਵੀ ਇਹ ਮਸਲਾ ਝਟਕੇ ਦਾ ਜਾਂ ਹਲਾਲ ਦਾ ਆ। ਤਾਂ ਜਿੱਥੇ ਕ੍ਰਿਮੀਨਲ ਕੋਡ ਦੇਸ਼ ਦੇ ਵਿੱਚ ਇੱਕ ਆ ਜਿਹੜੀ ਕਿ ਮੇਨ ਚੀਜ਼ ਆ, ਜਦੋਂ ਕਿ ਜੇ ਕੋਈ ਕ੍ਰਾਈਮ ਕਰਦਾ ਆ ਤਾਂ ਉਹਨੂੰ ਸਜ਼ਾ ਦੇਸ਼ ਦੀਆਂ ਅਦਾਲਤਾਂ ਇੱਕੋ ਕ੍ਰਿਮੀਨਲ ਕੋਡ ਦੇ ਅੰਡਰ ਦਿੰਦੀਆਂ ਆ। ਤਾਂ ਐਡੀ ਵਾਸਟ ਡਾਇਵਰਸਿਟੀ ਦੇ ਵਿੱਚ ਸਿਵਲ ਕੋਡ ਨੂੰ ਇੱਕ ਕਰਨਾ, ਕ੍ਰਿਮੀਨਲ ਕੋਡ ਇੱਕ ਕਰਨਾ ਸਮਝ ਆਉਂਦਾ ਹੈ ਕਿ ਕੁਝ ਕ੍ਰਾਈਮ ਕੀਤਾ ਕੁਝ ਸਜ਼ਾ ਮਿਲੂਗੀ, ਤਾਂ ਸਿਵਲ ਕੋਡ ਨੂੰ ਇੱਕ ਕਰਨਾ ਇਹ ਕੀ ਮਜਬੂਰੀ ਆ? ਮੇਰਾ ਆਖਰੀ ਸਵਾਲ ਆ ਤੁਹਾਡੇ ਕੋਲ, ਇਹਦੇ ਵਿੱਚ ਦੇਸ਼ ਦੇ ਜਿਹੜੇ ਨੀਤੀਵਾਨ ਨੇ ਉਹ ਕੀ ਦੇਖ ਰਹੇ ਨੇ? ਇਹਦੇ ਵਿੱਚ ਉਹਨਾਂ ਦੀ ਮੈਜੋਰਟੀ ਜਾਂ ਉਹਨਾਂ ਦੀ ਵਿਜ਼ਡਮ ਇੱਥੇ ਕਿਵੇਂ ਕੰਮ ਕਰ ਰਹੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਹੁਣ ਸਮਾਂ ਆ ਗਿਆ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਦਾ? ਦੇਖੋ, ਮੈਨੂੰ ਲੱਗਦਾ ਕਿ
ਇਸ ਮੁਲਕ ਦੀ ਜਿੰਨਾ ਕਿ ਡਾਇਵਰਸ ਮੁਲਕ ਹੈ ਜਾਂ ਇਹ ਸਾਊਥ ਏਸ਼ੀਆ ਦਾ ਖਿੱਤਾ ਜਿੱਡਾ ਵੱਡਾ ਡਾਇਵਰਸ ਖਿੱਤਾ ਹੈ, ਉਹਦੇ ਵਿੱਚ ਸਿਵਲ ਕਾਨੂੰਨ ਇੱਕੋ ਜਿਹਾ ਹੋਣਾ ਬਹੁਤ ਮੁਸ਼ਕਲ ਹੈ ਤੇ ਉਹ ਕਈ ਆਇਡੈਂਟੀਟੀਆਂ ਨੂੰ ਖਾ ਜਾਏਗਾ। ਇੱਥੇ ਮਸਲਾ ਇਹ ਆ ਗਿਆ ਵੀ ਪੂਰੇ ਸਿਵਲ ਸਾਊਥ ਏਸ਼ੀਆ ਦਾ ਹੀ ਮਸਲਾ ਹੈ ਵੀ ਜੇ ਪਾਕਿਸਤਾਨ ਹੈ ਉੱਥੇ ਵੀ ਮਾਈਨੋਰਿਟੀਜ਼ ਤੇ ਅਟੈਕ ਹੁੰਦੇ ਹੈ ਜਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਟ੍ਰੀਟਮੈਂਟ ਮਿਲ ਰਿਹਾ ਹੈ। ਸ਼੍ਰੀਲੰਕਾ ਦੇ ਵਿੱਚ ਵੀ ਸੇਮ ਅੱਗ ਲੱਗੀ ਹੋਈ ਹੈ, ਈਵਨ ਮਿਆਂਮਾਰ 'ਚ ਵੀ ਇਹੀ ਚੱਲਦਾ ਹੈ, ਈਵਨ ਬੰਗਲਾਦੇਸ਼ 'ਚ ਵੀ ਇਹ ਚੱਲਦਾ ਹੈ। ਸੋ ਉਹੀ ਰਾਹ ਤੇ ਮਤਲਬ ਭਾਰਤ ਚੱਲਦਾ ਆ ਰਿਹਾ ਜਾਂ ਉਹ ਚੱਲਣ ਦੀ ਹੁਣ ਤਿੱਖੇ ਤੌਰ ਤੇ ਚੱਲ ਰਿਹਾ। ਹੁਣ ਇੱਥੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਦੇਖੋ ਜੀ ਮੁਸਲਮਾਨਾਂ ਦੇ ਵਿੱਚ ਸਰਟਨ ਹੋਇਆ ਕਾਨੂੰਨ ਹੈ, ਉਹਦੇ ਵਿੱਚ ਉਹ ਜੀ 4 ਵਿਆਹ ਕਰ ਲੈਣਗੇ, ਜ਼ਿਆਦਾ ਆਬਾਦੀ ਵਧਾਉਣਗੇ ਤੇ ਆਬਾਦੀ ਵਾਧਾ ਦਰ ਉਹਨਾਂ ਦੀ ਜ਼ਿਆਦਾ ਹੈ ਤੇ ਉਹ ਇਸ ਤਰ੍ਹਾਂ ਕਹਿ ਰਹੇ ਵੀ ਇੰਨੇ 50 ਸਾਲ ਦੇ ਵਿੱਚ ਇੱਥੇ ਉਹ ਭਾਈਚਾਰੇ ਦੀ ਫਲਾਣੇ ਭਾਈਚਾਰੇ ਦੀ ਆਬਾਦੀ ਇੰਨੀ ਹੋ ਜਾਊਗੀ ਤੇ ਹਿੰਦੂ ਗੁਲਾਮ ਹੋ ਜਾਊਗਾ। ਸੋ ਇਸ ਤਰ੍ਹਾਂ ਦਾ ਇੱਕ ਪ੍ਰਚਾਰ ਜਦੋਂ ਮਿਡਲ ਕਲਾਸ ਦੇ ਵਿੱਚ ਕਰਦੇ ਹਨ ਤਾਂ ਉਹ ਜਿਹੜੀ ਮੱਧ ਵਰਗੀ ਜਮਾਤ ਹੈ ਉਹਨਾਂ ਨੂੰ ਹੁੰਗਾਰਾ ਵੀ ਦਿੰਦੀ ਹੈ। ਹੁਣ ਜੇ ਆਪਾਂ ਕਹਿ ਦਈਏ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਉਹ ਬੀਜੇਪੀ ਨੂੰ ਹੁੰਗਾਰਾ ਨਹੀਂ ਮਿਲ ਰਿਹਾ ਉਸ ਚੀਜ਼ ਦਾ, ਇਹ ਵੀ ਗੱਲ ਬੇਈਮਾਨੀ ਹੋਵੇਗੀ। ਇਸ ਮੁਲਕ ਦੇ ਵਿੱਚ ਇੱਕ ਬਹੁਤ ਵੱਡਾ ਵਰਗ ਹੈ, ਉਹ ਇਸ ਚੀਜ਼ ਨੂੰ ਚਾਹੇ ਉਹ ਭੁੱਖਾ ਹੈ ਚਾਹੇ ਉਹ ਗਰੀਬ ਹੈ, ਉਹਨੂੰ ਉਸ ਚੀਜ਼ ਤੋਂ ਮਤਲਬ ਨਹੀਂ, ਉਹ ਉਸ ਚੀਜ਼ ਨੂੰ ਇੰਜੋਏ ਕਰਦਾ ਹੈ। ਹਾਂ ਜੀ ਆਹ ਚੀਜ਼ ਕਰ ਰਹੀ ਹੈ ਤੇ ਆਹ ਹੋਣਾ ਚਾਹੀਦਾ ਹੈ। ਸੋ ਇਸ ਕਰਕੇ ਸਾਨੂੰ ਲੱਗ ਰਿਹਾ ਕਿ ਉਹ ਉਹਦਾ ਇੱਕ ਸੁਸਾਇਟੀ ਦੇ ਮਿਡਲ ਕਲਾਸ ਨੂੰ ਥੋੜਾ ਰੈਡੀਕਲਾਈਜ਼ ਕਰਕੇ ਇੱਕ ਵੋਟਾਂ ਦੇ ਟੂਲ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ। ਇੱਕ ਖਾਸ ਪੋਲੀਟੀਕਲ ਏਜੰਡੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਹੈ। ਸਰਕਾਰ ਦੀ ਇਹਦੇ ਵਿੱਚ ਕੋਈ ਸੁਧਾਰ ਵਾਲੀ ਪਾਲਿਸੀ ਨਹੀਂ ਲੱਗ ਰਹੀ। ਜੇ ਸੁਧਾਰ ਕਰਨਾ ਹੁੰਦਾ ਤੇ ਉਹ ਸਕਾਲਰਸ ਨੂੰ ਬਿਠਾਉਣ ਵੀ ਅਸੀਂ ਆਹ ਚਾਹੁੰਦੇ ਹਾਂ ਵੀ ਤੁਸੀਂ ਇਹਦੇ ਵਿੱਚ ਕੀ ਚੰਗਾ ਕਰ ਸਕਦੇ ਹੋ ਕਰੋ। ਉਹ ਉਹਦੀ ਥਾਂ ਉਸ ਚੀਜ਼ ਨੂੰ ਹਮੇਸ਼ਾ ਹੀ ਵਧਾ ਚੜਾ ਕੇ ਤੇ ਤਿੱਖਾ ਕਰਕੇ ਪੇਸ਼ ਕਰਦੀ ਹੈ, ਜਿਹਦੇ ਵਿੱਚ ਉਹਨਾਂ ਦਾ ਇੱਕ ਮੋਟਿਵ ਸਾਫ਼ ਹੁੰਦਾ ਹੈ ਕਿ ਉਹ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਏਜੰਡਾ ਬਣਾਏ ਰੱਖਣਾ ਚਾਹੁੰਦੇ ਹੈ। ਹੁਣ ਦੇਖੋ ਕਿ ਜਦੋਂ 19 ਦੇ ਵਿੱਚ ਮੋਦੀ ਸਾਹਿਬ ਸੱਤਾ 'ਚ ਆਏ, ਉਹ ਆ ਗਏ ਰਾਮ ਮੰਦਿਰ ਦੇ ਮਸਲੇ ਤੇ ਸੱਤਾ ਦੇ ਵਿੱਚ। ਹੁਣ ਅੱਗੇ 2 ਕਾਨੂੰਨ ਹੈਗੇ, ਉਸ ਤੋਂ ਬਾਅਦ ਫਿਰ ਜਿੱਦਾਂ ਧਾਰਾ 370 ਤੇ ਇਹਨਾਂ ਨੇ ਕੀਤਾ, ਉਹ ਚਾਹੁੰਦੇ ਆ ਕਿ ਏਦੀ 5 ਸਾਲ ਇਹ ਆਪਣੇ ਜਿਹੜੇ ਅਗਲੇ 5 ਸਾਲ ਦੀ ਜਿਹੜੀ ਟਰਮ ਆ ਉਹ ਇਸੇ ਤਰ੍ਹਾਂ ਹੋ ਜਾਵੇ, ਉਸ ਤੋਂ ਬਾਅਦ ਨਵਾਂ ਮਸਲਾ ਛੇੜ ਲੈਣਗੇ। ਸੋ ਇਹਦੇ ਵਿੱਚ ਉਹਨਾਂ ਦਾ ਕੋਈ ਸੁਧਾਰ ਕਰਨ ਦਾ ਕੋਈ ਖਾਕਾ ਨਹੀਂ ਹੁੰਦਾ, ਨਾ ਹੀ ਉਹਨਾਂ ਦਾ ਕੁਝ ਇੱਕ ਰੁਝਾਨ ਹੁੰਦਾ ਹੈ। ਤੁਸੀਂ ਇਹ ਦੇਖ ਲਓ ਵੀ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਟੁੱਟਣ ਤੋਂ ਬਾਅਦ ਨੁਕਸਾਨ ਕਿਹਦਾ ਹੋਇਆ? ਉੱਥੇ ਦਾ ਸਭ ਤੋਂ ਜ਼ਿਆਦਾ ਜਿਹੜਾ ਕਿ ਮੈਨੂੰ ਸਥਾਨਕ ਤੌਰ ਤੇ ਲੋਕਾਂ ਨੇ ਦੱਸਿਆ ਹੈ, ਉਹ ਜੰਮੂ ਖਿੱਤੇ ਦਾ ਨੁਕਸਾਨ ਹੋਇਆ, ਜੰਮੂ ਦੇ ਡੋਗਰਿਆਂ ਦਾ ਨੁਕਸਾਨ ਹੋਇਆ, ਜਿਨ੍ਹਾਂ ਨੂੰ ਇਹਨਾਂ ਨੇ ਉਕਸਾਇਆ ਸੀਗਾ ਜੀ ਦੇਖੋ ਜੀ ਧਾਰਾ 370 ਤੇ 35A ਦੇ ਨਾਲ ਤੁਹਾਨੂੰ ਰਾਈਟ ਨਹੀਂ ਦੇ ਰਹੇ, ਤੁਹਾਨੂੰ ਦਬਾਇਆ ਜਾ ਰਿਹਾ। ਤੇ ਨੁਕਸਾਨ ਉਲਟਾ ਇਹ ਹੋ ਗਿਆ ਕਿ ਹੁਣ ਜਿਹੜੀ ਗੈਰ ਜੰਮੂ ਕਸ਼ਮੀਰੀ ਆਬਾਦੀ ਹੈ ਉਹ ਕਸ਼ਮੀਰ ਦੀ ਥਾਂ ਜੰਮੂ ਦੇ ਵਿੱਚ ਸੈਟਲ ਹੋ ਰਹੀ ਹੈ ਤੇ ਇਹਦੇ ਵਿੱਚ ਉਹਨਾਂ ਦੀ ਰੀਜਨਲ ਆਈਡੈਂਟੀਟੀ ਤੇ ਕ੍ਰਾਈਸਿਸ ਖੜਾ ਹੋ ਗਿਆ। ਸੋ ਇਸੇ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਕਿਸੇ ਦਾ ਸੁਧਾਰ ਤਾਂ ਕੀ ਹੋਣਾ ਹੈ, ਸੁਸਾਇਟੀ ਨੂੰ ਹੀ ਤੋੜਨ ਦਾ ਜਾਂ ਉਹਦੇ ਵਿੱਚ ਕਲੈਸ਼ ਕਰਨ ਦਾ ਇਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਸਿਰਫ ਇੱਕ ਮੈਨੇਜ ਕਰਦੀ ਵੀ ਇੰਨੇ ਦੰਗੇ ਹੋ ਜਾਣ ਜਾਂ ਇੰਨੇ ਲੜਾਈ ਝਗੜੇ ਹੋ ਜਾਣ, ਜਿਹਨੂੰ ਤਿੱਖਾ ਕਰਕੇ ਜਾਂ ਏਕਤਾ ਅਖੰਡਤਾ ਦਾ ਬਿਲਕੁਲ ਇੰਦਰਾ ਗਾਂਧੀ ਵਾਲੇ ਮਾਡਲ ਤੇ ਰਾਜ ਕਰਨ ਦੀ ਗੱਲ ਹੋ ਰਹੀ ਹੈ। ਜਿਵੇਂ ਆਪਾਂ ਦੇਖਦੇ ਵੀ 70-75 ਸਾਲ ਦੇ ਵਿੱਚ ਭਾਰਤ ਦੇ ਵਿੱਚ ਇਹੀ ਚੀਜ਼ ਹੋ ਰਹੀ ਹੈ। ਉਹ ਇੱਕ ਕੀ ਕਹਿੰਦੇ ਆ ਕਿ ਉਹ ਇੱਕ ਆਰਟੀਫਿਸ਼ੀਅਲ ਦੁਸ਼ਮਣ ਕ੍ਰੀਏਟ ਕਰਦਾ। ਕਦੀ ਉਹਦੇ ਵਿੱਚ ਸਿੱਖ ਦੁਸ਼ਮਣ ਕ੍ਰੀਏਟ ਹੋ ਜਾਂਦੇ ਆ, ਕਦੀ ਉਹਦੇ ਵਿੱਚ ਮੁਸਲਮਾਨ ਦੁਸ਼ਮਣ ਹੋ ਜਾਂਦੇ ਆ। ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਮਾਈਕਰੋ ਮਾਈਨੋਰਿਟੀਜ਼ ਨੂੰ ਉਹ ਦੁਸ਼ਮਣ ਡਿਕਲੇਅਰ ਕਰ ਦੇਣ। ਸੋ ਇਹ ਚੀਜ਼ਾਂ ਇਸ ਤਰ੍ਹਾਂ ਵਰਕ ਕਰਦੀਆਂ ਤੇ ਉਹਦੇ ਵਿੱਚੋਂ ਜਦ ਇੱਕ ਸੁਸਾਇਟੀ ਦਾ ਜਿਹੜਾ ਮਿਡਲ ਕਲਾਸ ਹੈ ਜਿਹੜਾ ਵੋਟ ਪਾਉਣ ਜਾਂਦਾ ਹੈ, ਸਪੈਸ਼ਲੀ ਵੋਟ ਪਾਉਣ ਜਾਂਦਾ ਹੈ। ਬਾਕੀ ਜਗ੍ਹਾ ਤੇ ਇਹ ਹੋ ਗਿਆ ਵੀ ਗਰੀਬ ਤਬਕੇ ਦੇ ਵਿੱਚ ਵੀ ਕਈ ਵਾਰ ਇਹ ਹੁੰਦਾ ਜੀ ਉਹਨੂੰ ਲਾਲਚ ਨਾਲ ਭਰਮਾਇਆ ਜਾਂਦਾ ਜਾਂ ਕੁਛ ਹੈ ਤੇ ਅਮੀਰ ਤਬਕਾ ਵੋਟ ਨਹੀਂ ਪਾਉਣ ਜਾਂਦਾ। ਇਹ 2 ਚੀਜ਼ਾਂ ਆਮ ਧਾਰਨਾ ਬਣੀਆਂ ਹੋਈਆਂ। ਪਰ ਜਿਹੜਾ ਮੱਧ ਵਰਗ ਹੈ ਉਹ ਰਿਐਕਸ਼ਨ ਇਹੋ ਜਿਹੇ ਤਿੱਖੇ ਮਸਲਿਆਂ ਤੇ ਕਰਦਾ ਹੈ ਤੇ ਉਸ ਤਿੱਖੇ ਮਸਲੇ ਇਹੋ ਜਿਹੇ ਮਸਲਿਆਂ ਨੂੰ ਤਿੱਖਾ ਬਣਾ ਕੇ ਹੀ ਕੈਸ਼ ਕਰਨ ਦੀ ਇਹ ਕੋਸ਼ਿਸ਼ ਹੈ ਵੀ 24 ਤੋਂ ਪਹਿਲਾਂ ਲੋਕ ਰੋਜ਼ਗਾਰ ਦਾ ਮਸਲਾ ਭੁੱਲ ਜਾਣ ਜਾਂ ਇਸ ਮੁਲਕ ਦੇ ਵਿੱਚ ਹੋਰ ਕ੍ਰਾਈਸਿਸ ਖੜੇ ਹੋਏ ਆ ਉਹਨਾਂ ਨੂੰ ਭੁਲਾ ਕੇ ਯੂਨੀਫਾਰਮ ਸਿਵਲ ਕੋਡ ਬਣਾ ਦਈਏ ਤਾਂ ਫਿਰ ਆਪਾਂ ਸੱਤਾ ਦੇ ਵਿੱਚ ਆ ਜਾਈਏ। ਬਿਲਕੁਲ ਰਠੌਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਮੁੱਦੇ ਤੇ ਗੱਲ ਕਰਨ ਲਈ। ਇਸ ਦਿਨ ਗੰਗਵੀਰ ਰਠੌਰ ਇਹਨਾਂ ਦੇ ਕਹਿਣਾ ਹੈ ਕਿ ਜਿਹੜਾ ਮੱਧ ਵਰਗ ਆ ਜਿਹਦੇ ਉੱਪਰ ਵੱਧ ਪ੍ਰਭਾਵ ਰਹਿੰਦਾ ਆ ਪੋਲਿਟਿਕਸ ਦੇ ਵਿੱਚ, ਉਹ ਐਕਟਿਵਲੀ ਇਨਵੋਲਵ ਹੁੰਦਾ ਆ
ਪ੍ਰੋਪੇਗੰਡੇ ਦੇ ਰਾਹੀਂ, ਬੈਂਡ ਵੈਗਨਿੰਗ ਦੇ ਰਾਹੀਂ ਮੈਜੋਰਟੀ ਨਾਲ ਸੰਬੰਧਿਤ ਮੱਧ ਵਰਗ ਨੂੰ ਭਰਮਾ ਕੇ ਜੋ ਸਰਕਾਰ ਆ ਵੋਟਾਂ ਦੀ ਪੋਲਿਟਿਕਸ ਕਰ ਰਹੀ ਆ। ਪਰ ਇਹਦੇ ਵਿੱਚ ਜੋ ਉਹਨਾਂ ਖਦਸ਼ੇ ਜ਼ਾਹਿਰ ਕੀਤੇ ਆ ਕਿ ਸਿਵਲ ਵਾਰ ਵਰਗਾ ਵੀ ਮਾਹੌਲ ਬਣ ਸਕਦਾ ਆ। ਇਹਦੇ ਵਿੱਚ ਮਿਨੋਰਟੀਜ਼ ਤੋਂ ਇਲਾਵਾ ਮਾਈਕਰੋ ਮਿਨੋਰਟੀਜ਼ ਆ, ਜੋ ਸਥਾਨਕ ਪਛਾਣਾਂ ਨੇ, ਸਥਾਨਕ ਕਲਚਰ ਨੇ, ਉਹ ਵੀ ਖਤਮ ਹੋ ਸਕਦੇ ਆ। ਤਾਂ ਇਹਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਸਰਕਾਰ ਕੀ ਰਿਐਕਟ ਕਰਦੀ ਹੈ, ਕਿਉਂਕਿ ਨਾਰਥ ਈਸਟ ਦੇ ਵਿੱਚੋਂ ਵੀ ਮੈਂ ਇੱਕ ਛੋਟੀ ਜਿਹੀ ਗੱਲ ਐਡ ਕਰਦਾ। ਜਿਵੇਂ ਕਿ ਹਿੰਦੂ ਵਿਵਾਹ ਐਕਟ ਦੇ ਵਿੱਚ ਕੁਝ ਸਰਟਨ ਰਿਲੇਸ਼ਨਸ ਦਾ ਖਿਆਲ ਰੱਖਿਆ ਜਾਂਦਾ ਵੀ ਇੱਥੇ ਵਿਆਹ ਨਹੀਂ ਹੋ ਜਾਂਦਾ, ਕਜ਼ਨਸ ਚ ਫਸਟ ਕਜ਼ਨ ਚ ਜਾਂ ਸੈਕੰਡ ਉਹਦੇ ਵਿੱਚ ਵਿਆਹ ਨਹੀਂ ਕਰ ਸਕਦੇ। ਮੁਸਲਿਮਸ ਦੇ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਵਿਆਹ ਹੁੰਦੇ ਆ, ਆਮ ਤੌਰ ਤੇ ਉੱਥੇ ਐਕਸੈਪਟੇਬਿਲਿਟੀ ਵੀ ਹੈ। ਪਰ ਈਵਨ ਇਸ ਤਰ੍ਹਾਂ ਦਾ ਦੇਖੋ ਕਿ ਮਹਾਰਾਸ਼ਟਰੀਅਨ ਫੈਮਲੀਜ਼ ਹੈ ਜਾਂ ਸਾਊਥ ਦੀ ਫੈਮਲੀ ਹੈ, ਉਹਦੇ ਵਿੱਚ ਨਾਨਕਿਆਂ ਦੇ ਵਿੱਚ ਜਾਂ ਮਾਮੇ ਦੀ ਕੁੜੀ ਨਾਲ ਜਾਂ ਮਾਮੇ ਨਾਲ ਵਿਆਹ ਕਰਾਉਣ ਦਾ ਰੁਝਾਨ ਹੈ। ਹੁਣ ਕੱਲ ਨੂੰ ਇਹ ਉਹਨਾਂ ਨੂੰ ਵੀ ਗੈਰ ਹਿੰਦੂ ਐਲਾਨ ਕਰ ਦੇਣਗੇ। ਸੋ ਇਸ ਕਰਕੇ ਇਹ ਜਿਹੜੀਆਂ ਕਸਟਮਸ ਹੈ ਉਹਨਾਂ ਨੂੰ ਸਮਝਣਾ ਪਊਗਾ, ਉਹਨਾਂ ਦੀ ਇੱਕ ਲੈਗੇਸੀ ਹੈ, ਉਹਦੇ ਵਿੱਚ ਜੇ ਤਾਂ ਕੋਈ ਤੁਹਾਨੂੰ ਖਾਮੀ ਲੱਗਦੀ ਹੈ ਉਹ ਉਹਨਾਂ ਦੇ ਵਿਦਵਾਨਾਂ ਨੂੰ ਪੁੱਛ ਸਕਦੇ ਹੋ, ਉਸ ਕਸਟਮ ਦੇ ਉਸ ਖਿੱਤੇ ਦੇ ਲੋਕਾਂ ਨੂੰ ਪੁੱਛ ਸਕਦੇ ਵੀ ਉਹਦੇ ਵਿੱਚ ਸੁਧਾਰ ਕਰਨਾ ਕਿ ਨਹੀਂ ਹੈ। ਪਰ ਇਹ ਖੁਦ ਇਹ ਕਹਿ ਦੇਣ ਕਿ ਇਹ ਮਾੜਾ ਹੈ ਤੇ ਸਾਡੇ ਮੁਤਾਬਿਕ ਤੁਸੀਂ ਇਹਨੂੰ ਸੋਧ ਕਰੋ, ਇਹ ਗਲਤ ਹੈ। ਸੋ ਇਹ ਗਲਤ ਸੁਨੇਹਾ ਦੇਗਾ। ਇਹ ਰੀਜਨਲ ਜਿਹੜੀਆਂ ਆਈਡੈਂਟੀਟੀਜ਼ ਹੈ ਨਾ, ਉਹਨਾਂ ਨੂੰ ਵੀ ਤੰਗ ਕਰੂਗਾ ਤੇ ਉਹਨਾਂ ਨੂੰ ਵੀ ਖਦੇੜਨ ਦਾ ਕੰਮ ਕਰੇਗਾ। ਬਿਲਕੁਲ, ਸਰਕਾਰ ਵੱਲੋਂ ਬਿਨਾਂ ਕੋਈ ਢੁਕਵੀਂ ਐਕਸਪਲੇਨੇਸ਼ਨ ਦਿੱਤਿਆਂ, ਬਿਨਾਂ ਕੋਈ ਵਿਆਖਿਆ ਦਿੱਤਿਆਂ ਕਿ ਆਹ ਲੋਕਲ ਕਲਚਰ ਨੇ ਜਾਂ ਆਹ ਘੱਟ ਗਿਣਤੀਆਂ ਦੇ ਆਹ ਟ੍ਰੈਡੀਸ਼ਨ ਹੈ ਜਿਹਦੇ ਨਾਲ ਦੇਸ਼ ਦੀ ਕਹਿ ਸਕਦੇ ਹਾਂ ਜਾਂ ਸਟੇਟ ਦੀ ਮਸ਼ੀਨਰੀ ਨੂੰ ਫੰਕਸ਼ਨਿੰਗ ਕਰਨ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ। ਮੈਨੂੰ ਲੱਗਦਾ ਕੋਈ ਵੀ ਅਜਿਹਾ ਕਸਟਮ ਨਹੀਂ ਹੋਊਗਾ ਜੋ ਭਾਰਤ ਦੀ ਮਸ਼ੀਨਰੀ ਨੂੰ, ਜੋ ਸਟੇਟ ਦੀ ਮਸ਼ੀਨਰੀ ਨੂੰ ਕਿਸੇ ਤਰ੍ਹਾਂ ਵੀ ਪ੍ਰਭਾਵਿਤ ਕਰਦਾ ਹੋਵੇ। ਪਰ ਉਹਦੇ ਬਾਵਜੂਦ ਜਿਹੜੀ ਇੱਕ ਪਛਾਣ ਘੜਨ ਦੀ ਗੱਲ ਆ, ਇੱਕ ਹਿੰਦੁਸਤਾਨੀ ਕੌਮ ਘੜਨ ਦੀ ਗੱਲ ਆ, ਉਹਦੇ ਸੁਪਨੇ ਨੂੰ ਸਾਕਾਰ ਕਰਨ ਵਾਲਾ ਇੱਕ ਵੱਡਾ ਕਦਮ ਹੋਊਗਾ ਜਿਹਦੇ ਬੈਕਲੈਸ਼ਿਸ ਵੀ ਭਵਿੱਖ ਵਿੱਚ ਦੇਖਣ ਨੂੰ ਮਿਲਣਗੇ। ਸੋ ਇਸ ਵਿਸ਼ੇ ਦੇ ਉੱਪਰ ਸਾਡੇ ਨਾਲ ਗੱਲਬਾਤ ਕਰਨ ਲਈ ਗੰਗਵੀਰ ਰਠੌਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਦਰਸ਼ਕਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਮੁੱਦੇ ਨੂੰ, ਇੰਨੀ ਲੰਮੀ ਬਹਿਸ ਨੂੰ ਇੰਨੀ ਸੰਜੀਦਗੀ ਦੇ ਨਾਲ ਸੁਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।